ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਉਸ ਤੋਂ ਬਾਅਦ ਪਹਿਲਾਂ ਜੁੜਦੇ ਹਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ, ਉਸ ਤੋਂ ਬਾਅਦ ਧੰਨਵਾਦ ਕਰਾਂਗੇ ਸਾਡੇ ਸਪਾਂਸਰ ਦਾ। ਦੀਪਕ ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਨਜ਼ਰ ਪਾਉਣ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜਿਹਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧ ਗਏ ਤੇ ਗੱਲ ਕਰੀਏ ਕਾਂਗਰਸ ਦੀ। ਕਹਿੰਦੇ ਕਾਂਗਰਸ ਦੀ ਜਿਹੜੀ ਵਿਜੀਲੈਂਸ ਦੀ ਜਿਹੜੀ ਕਾਰਵਾਈ ਹੈ, ਉਹਨੇ ਕਾਂਗਰਸ ਦੀਆਂ ਚੀਕਾਂ ਕਢਵਾਤੀਆਂ। ਬਿਲਕੁਲ ਪ੍ਰਵੀਨ ਜੀ। ਕੱਲ ਵਿਜੀਲੈਂਸ ਵਿਭਾਗ ਦੇ ਮੂਹਰੇ ਖੜ ਕੇ, ਉਹਦੇ ਦਫ਼ਤਰ ਦੇ ਬਾਹਰ ਖੜ ਕੇ ਜੋ ਪ੍ਰਦਰਸ਼ਨ ਸੀ, ਉਹ ਕਿਤੇ ਨਾ ਕਿਤੇ ਸਾਫ਼ ਦੱਸਦਾ ਸੀ ਕਿ ਕਾਂਗਰਸ ਦੇ ਅੰਦਰ ਇੱਕ ਖੌਫ ਹੈ। ਅਸਲ 'ਚ ਪ੍ਰਵੀਨ ਜੀ, ਕਾਂਗਰਸੀਆਂ ਨੂੰ ਇਹ ਉਮੀਦ ਨਹੀਂ ਸੀ ਜੋ ਕੁਝ ਹੋਇਆ। ਜੀ। ਕਾਂਗਰਸੀਆਂ ਨੂੰ ਉਮੀਦ ਸੀ ਕਿ ਜੇ ਅਸੀਂ ਨਹੀਂ ਤਾਂ ਅਕਾਲੀ ਆ ਜਾਣਗੇ, ਤੇ ਜੇ ਅਕਾਲੀ ਨਹੀਂ ਤਾਂ ਅਸੀਂ ਆ ਜਾਵਾਂਗੇ, ਕਿ ਅਸੀਂ ਰਹੇ ਤਾਂ ਅਕਾਲੀ ਰਹੇ, ਕੋਈ ਮਸਲਾ ਨੀਗਾ। ਪੰਜਾਬ ਦੀ ਵਿਜੀਲੈਂਸ ਵੀ ਉਹੀ ਆ, ਅਫਸਰ ਵੀ ਉਹੀ ਨੇ, ਮੰਤਰੀ ਸੰਤਰੀ ਵੀ ਆਪਣੇ ਹੀ ਪੁਰਾਣੇ ਸਾਥੀ ਬਣਨੇ ਨੇ। ਮਿਲ ਕੇ ਆਪਾਂ ਸ਼ਰਾਬ ਦੇ ਠੇਕੇ ਚਲਾਉਂਦੇ ਹਾਂ, ਮਿਲ ਕੇ ਅਸੀਂ ਖੱਡਾਂ ਖਾਂਦੇ ਹਾਂ, ਮਿਲ ਕੇ ਅਸੀਂ ਟਰਾਂਸਪੋਰਟ ਮਾਫੀਆ ਚਲਾਉਂਦੇ ਹਾਂ। ਤੇ ਇਸ ਲਈ ਕੋਈ ਮਸਲਾ ਨਹੀਂ, ਕੋਈ ਆ ਜਾਵੇ ਆਪਾਂ ਇੱਕ ਦੂਏ ਨੂੰ ਭਾਜੀ ਮੋੜੀ ਜਾਂਦੇ ਹਾਂ ਤੇ ਕੋਈ ਚੱਕਰ ਨੀਗਾ। ਸੋ ਇਸ ਲਈ ਉਹਨੂੰ ਇਹ ਨਹੀਂ ਪਤਾ ਸੀ ਕਿ ਐਡਾ ਬੜਾ ਬਦਲਾਅ ਆ ਜਾਊਗਾ ਔਰ ਇਸ ਕਦਰ ਫਤਵਾ ਆ ਜਾਊਗਾ ਜਿਹਦਾ ਅਸਰ ਸਾਡੇ ਤੇ ਏਦਾਂ ਪਊਗਾ। ਦੂਸਰਾ, ਉਹਨੂੰ ਲੱਗਦਾ ਸੀ ਕਿ ਚੱਲ ਜੇਕਰ ਕੇਂਦਰ ਵਾਲੀਆਂ ਏਜੰਸੀਆਂ ਨੇ, ਕੋਈ ਚੱਕਰ ਨੀਗਾ, ਕੈਪਟਨ ਸਾਹਿਬ ਤੇ ਬਾਦਲ ਸਾਹਿਬ ਦੇ ਸਾਂਝੇ ਨੇ ਨਰਿੰਦਰ ਮੋਦੀ, ਸੋ ਇਸ ਲਈ ਕਹਿੰਦੇ ਉੱਥੋਂ ਵੀ ਕੋਈ ਮਸਲਾ ਨੀਗਾ। ਪਰ ਆਹ ਜੋ ਕੁਛ ਹੁਣ ਵਾਪਰਿਆ, ਇਹ ਇਹਨਾਂ ਨੂੰ ਉਮੀਦ ਨਹੀਂ ਸੀ। ਇਹ ਸਾਰਾ ਪੰਜਾਬ ਜਾਣਦਾ ਹੈ, ਮਤਲਬ ਬੱਚਿਆਂ ਨੂੰ ਪਤਾ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਅਕਾਲੀਆਂ ਦੇ ਰਾਜ ਦੇ ਵਿੱਚ 10 ਸਾਲ ਔਰ ਕਾਂਗਰਸ ਦੇ ਪਿਛਲੇ ਤੋਂ ਲੈ ਕੇ ਕਾਰਜਕਾਲ ਦੇ ਵਿੱਚ ਕਿਵੇਂ ਮਾਫੀਆ ਰਾਜ ਪਨਪਿਆ, ਕਿਵੇਂ ਨਸ਼ਾ, ਕਿਵੇਂ ਚਿੱਟਾ, ਕਿਵੇਂ ਕਾਲਾ, ਸਾਰਾ ਕੁਝ ਪੰਜਾਬ ਦੇ ਵਿੱਚ ਵਾਪਰਿਆ। ਉਹ ਤੋਂ ਕੋਈ ਅਣਜਾਣ ਨਹੀਂਗਾ। ਹਾਂ, ਹੁਣ ਪਰਤ ਦਰ ਪਰਤ ਜਦੋਂ ਵਿਜੀਲੈਂਸ ਫਾਈਲਾਂ ਖੋਲ ਰਹੀ ਆ, ਤਦ ਉਹ ਤੋਂ ਬਾਅਦ ਕਾਂਗਰਸੀਆਂ ਨੂੰ ਡਰ ਵੀ ਸੀ ਔਰ ਉਹ ਡਰ ਹੀ ਉਹਨਾਂ ਨੂੰ ਕੱਲ ਵਿਜੀਲੈਂਸ ਦਫ਼ਤਰ ਮੂਹਰੇ ਤੱਕ ਲੈ ਕੇ ਆ। ਇਹ ਵੱਖਰੀ ਗੱਲ ਹੈ ਕਿ ਕਲੇਸ਼ ਉਹਨਾਂ ਦੇ ਆਪਣੇ ਘਰੇ ਨਹੀਂ ਮੁੱਕਦਾ। ਉਹ ਕੱਲ ਕਲੇਸ਼ ਇੱਕ ਵਾਰ ਫਿਰ ਤੁਰਨ ਤੋਂ ਪਹਿਲਾਂ ਦੇਹਲੀ ਤੇ ਹੀ ਵਾਪਰ ਗਿਆ, ਜਦੋਂ ਉਹਦੇ ਲਈ ਕਹਿੰਦੇ ਪ੍ਰਤਾਪ ਬਾਜਵੇ ਲਈ ਬੂਹਾ ਹੀ ਨਹੀਂ ਖੁੱਲਿਆ ਕਾਂਗਰਸ ਭਵਨ ਦਾ, ਤੇ ਉਹ ਨਾਰਾਜ਼ ਹੋ ਕੇ ਚਲੇ ਗਏ। ਰਾਜਾ ਵੜਿੰਗ ਫੋਨ ਕਰਕੇ ਮਨਾਉਂਦੇ ਰਹੇ ਜੇ, ਸੋ ਖੂਬ ਡਰਾਮੇਬਾਜ਼ੀ ਹੋਈ। ਪਰ ਉਸ ਤੋਂ ਬਾਅਦ ਵੱਡੀ ਗਿਣਤੀ 'ਚ ਕਾਂਗਰਸੀ ਸੀਗੇ, ਇਹ 'ਚ ਕੋਈ ਦੋ ਰਾਏ ਨਹੀਂ। ਕੱਲ ਇਕੱਠ ਠੀਕ ਠਾਕ ਸੀ, ਪ੍ਰਦਰਸ਼ਨ ਠੀਕ ਸੀਗਾ, ਪਰ ਉਹਨਾਂ ਨੂੰ ਐਂ ਉਮੀਦ ਨਹੀਂ ਸੀ ਕਿ ਮੁੜਦੇ ਹੀ ਇਹ ਐਂ ਬਾਜ਼ ਪੈ ਜਾਣਗੇ। ਸੋ ਉਹ ਅਜੇ ਲੁਧਿਆਣੇ ਪਹੁੰਚੇ ਸੀ ਤੇ ਕਹਿੰਦੇ ਜੀ ਕਿ ਸਮਰਥਕਾਂ ਨੂੰ ਛੱਡ ਛੁੱਟ ਕੇ ਜਿੱਦਾਂ ਹੀ ਸੈਲੂਨ 'ਚ ਵਾਲ ਕਟਾਉਣ ਪਹੁੰਚੇ ਤਾਂ ਦੇ ਉੱਪਰ ਦੀ ਰੇਡ ਪੈ ਗਈ। ਅਸਲ 'ਚ ਵਿਜੀਲੈਂਸ ਦੀ ਟੀਮ ਪ੍ਰਵੀਨ ਜੀ ਇੱਥੋਂ ਹੀ ਮਗਰ ਲੱਗ ਗਈ ਸੀ। ਜਦੋਂ ਚੰਡੀਗੜ੍ਹ ਤੋਂ ਬਾਹਰ ਨਿਕਲ ਕੇ ਮੋਹਾਲੀ 'ਚੋਂ ਆਪਣੇ ਸਮਰਥਕਾਂ ਨਾਲ, ਆਪਣੇ ਕਾਫਲੇ ਨਾਲ ਇੱਕੋ ਗੱਡੀ 'ਚ, ਜਿਹ 'ਚ ਰਵਨੀਤ ਬਿੱਟੂ ਵੀ ਸਵਾਰ ਸੀ, ਲੁਧਿਆਣੇ ਵੱਲ ਨੂੰ ਮੁੜੇ, ਤਦ ਤੋਂ ਹੀ ਵਿਜੀਲੈਂਸ ਦੀਆਂ ਗੱਡੀਆਂ ਉਹਨਾਂ ਦੇ ਨਾਲ ਸੀ ਔਰ ਵੱਡਾ ਉਹਨਾਂ ਨੂੰ ਅਮਲਾ ਫਾਲਾ ਲੁਧਿਆਣੇ ਦੇ ਵਿੱਚ ਫੋਲੋ ਕਰਨ ਲਈ ਮਿਲਿਆ ਹੋਇਆ ਸੀ। ਇਸ ਲਈ ਉਹ ਪੂਰੀ ਤਿਆਰੀ ਨਾਲ ਗਏ ਸੀਗੇ। ਤੇ ਇਸ ਦਾ ਕਾਰਨ ਵੀ ਇਹ ਆ ਕਿ ਵਿਜੀਲੈਂਸ ਨੂੰ ਇਹ ਗੱਲ ਕੱਲ ਹੀ ਜਾਣਕਾਰੀ ਮਿਲ ਗਈ ਸੀ ਕਿ ਜਿਹੜੀ ਹਾਈ ਕੋਰਟ 'ਚ ਪਟੀਸ਼ਨ ਪਾਈ ਆ ਇਹਨਾਂ ਨੇ, ਭਾਰਤ ਭੂਸ਼ਣ ਆਸ਼ੂ ਨੇ, ਕਿ ਜੀ ਮੈਨੂੰ ਹਫ਼ਤਾ ਪਹਿਲਾਂ ਦੱਸਿਆ ਜਾਵੇ, ਉਹ ਪਟੀਸ਼ਨ ਵਾਪਸ ਲੈ ਲਈ ਸੀ ਤੇ ਨਵੀਂ ਪਟੀਸ਼ਨ ਪਾਉਣੀ ਸੀ, ਉਹ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ। ਉਹ ਤੋਂ ਪਹਿਲਾਂ ਹੀ ਵਿਜੀਲੈਂਸ ਨੇ ਰੇਡ ਮਾਰ ਲਈ। ਬੇਸ਼ੱਕ ਉੱਥੇ ਹੁਣ ਤਕਰਾਰ ਦੀ ਵੀਡੀਓ ਆ ਰਹੀ ਆ, ਰਵਨੀਤ ਬਿੱਟੂ ਨਾਲ ਬਹਿਸ ਦੀ ਵੀਡੀਓ ਆ ਰਹੀ ਆ, ਬਿਲਕੁਲ ਉਹ ਕਾਗਜ਼ਾਂ ਦੀ, ਦਸਤਾਵੇਜ਼ਾਂ ਦੀ ਮੰਗ ਕਰਦੇ ਨੇ, ਵਾਰੰਟ ਦੀ ਮੰਗ ਕਰਦੇ ਨੇ, ਉਹ ਚੋਰ ਕਹਿੰਦੇ ਨੇ, ਉਹ ਸਾਰਾ ਕੁਛ ਕਹਿੰਦੇ ਨੇ। ਤੇ ਉਧਰ ਕਾਕਾ ਤੂੰ ਪਰੇ ਹੋ, ਕਾਕਾ ਤੂੰ ਕਿਵੇਂ ਲੈ ਜਾਏਗਾ, ਮੇਰੀ ਗੱਡੀ 'ਚ ਜਾਣਗੇ, ਅਸੀਂ ਆਪਣੀ ਗੱਡੀ, ਸਾਰਾ ਕੁਛ ਸਭ ਨੇ ਦੇਖਿਆ। ਪਰ ਇਹ ਸਭ ਦੇ ਵਿੱਚ ਜਿਹੜੀ ਕਹਾਣੀ ਸਮਝਣ ਵਾਲੀ ਆ, ਉਹ ਇੱਕ ਸਮਝਣ ਵਾਲੀ ਆ ਕਿ ਜਿਹੜਾ ਸਕ੍ਰਿਪਟ ਲਗਭਗ ਸੇਮ ਆ ਪ੍ਰਵੀਨ ਜੀ। ਜਦੋਂ ਸਾਧੂ ਸਿੰਘ ਧਰਮਸੋਤ ਨੂੰ ਚੱਕਿਆ ਤਾਂ ਉਹਨੂੰ ਮੂੰਹ ਨਹੀਂ ਧੋਣ ਦਿੱਤਾ, ਤੇ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਚੱਕਿਆ ਉਹਨੂੰ ਹਜਾਮਤ ਨਹੀਂ ਕਰਾਉਣ ਦਿੱਤੀ।
ਉਹ ਕਹਿੰਦਾ ਮੈਨੂੰ ਮੂੰਹ ਤਾਂ ਧੋ ਲੈਣ ਦਿਓ, ਕਹਿੰਦੇ ਕੋਈ ਨਾ, ਮੂੰਹ ਅਸੀਂ ਉਹ ਧਵਾਉਣਾ, ਅਸੀਂ ਮੂੰਹ ਧਵਾਉਣੀ ਆ। ਇਹ ਕਹਿੰਦਾ ਮੈਨੂੰ ਹਜਾਮਤ ਤਾਂ ਕਰਾ ਲੈਣ ਦਿਓ, ਉਹ ਕਹਿੰਦੇ ਕੋਈ ਨਾ, ਹਜਾਮਤ ਅਸੀਂ ਕਰਨੀ ਆ ਹੁਣ, ਚੱਲ। ਸੋ ਇਸ ਲਈ ਆ ਜਿਹੜਾ ਇੱਕ ਕੜੀਆਂ ਨੇ ਉਹ ਲਗਭਗ ਇੱਕੋ ਸਾਰ ਦੀਆਂ ਨੇ ਕਿ ਅਚਾਨਕ ਮਤਲਬ ਕਿ ਬਾਜ ਪੈਂਦੇ ਨੇ। ਸੋ ਇਸ ਹਿਸਾਬ ਨਾਲ ਉਹਨਾਂ ਨੂੰ ਚੱਕਿਆ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਚੀਕਾਂ ਜੀ, ਲਿਸਟ ਬਹੁਤ ਲੰਬੀ ਆ। ਜੇਕਰ ਗੱਲ ਸ਼ੁਰੂ ਕਰੀਏ ਤਾਂ ਅਮਰਿੰਦਰ ਸਿੰਘ ਤੋਂ ਹੀ ਗੱਲ ਸ਼ੁਰੂ ਹੁੰਦੀ ਆ। ਅਮਰਿੰਦਰ ਸਿੰਘ ਜੀ ਕਹਿੰਦੇ ਕਿ ਲਿਸਟ ਮੇਰੇ ਕੋਲ ਆ। ਉਸ ਲਿਸਟ ਦੇ ਵਿੱਚ ਸਾਰੇ ਕਾਂਗਰਸੀਆਂ ਦੇ ਨਾਂ ਨੇ, ਮੰਤਰੀਆਂ ਦੇ, ਐਮਐਲਏਆਂ ਦੇ, ਜਿਨ੍ਹਾਂ ਨੇ ਖੱਡਾਂ ਖਾਧੀਆਂ, ਜਿਨ੍ਹਾਂ ਨੇ ਮਾਈਨਿੰਗ ਕੀਤੀ, ਜਿਨ੍ਹਾਂ ਨੇ ਕਪੜੇ ਕੀਤੇ। ਸੋ ਉਸ ਲਿਸਟ ਦੇ ਹਵਾਲੇ ਨਾਲ ਪੁੱਛ ਪੜਤਾਲ ਅਮਰਿੰਦਰ ਤੋਂ ਸ਼ੁਰੂ ਹੋਣੀ ਚਾਹੀਦੀ ਸੀ ਕਿ ਅਮਰਿੰਦਰ ਜੀ ਤੁਸੀਂ ਆਪਣਾ ਵੀ ਰਿਕਾਰਡ ਦੇ ਦਿਓ ਤੇ ਬਾਕੀਆਂ ਦਾ ਵੀ ਦੇ ਦਿਓ। ਤੇ ਇਸ ਲਈ ਅਮਰਿੰਦਰ ਵੀ ਰਡਾਰ ਤੇ ਨੇ। ਫਿਰ ਤਾਜ਼ੇ ਹੁਣ ਅੰਸਾਰੀ ਦੇ ਮਾਮਲੇ, ਸੁਖਜਿੰਦਰ ਰੰਧਾਵਾ ਪਹਿਲਾਂ ਅਕਾਲੀਆਂ ਦੇ ਰਡਾਰ ਤੇ ਸੀਗੇ ਕਿ ਜੀ ਕਿ ਇਹ ਤਾਂ ਜੀ ਗੈਂਗਸਟਰਾਂ ਨਾਲ ਮਿਲੇ ਨੇ ਜੀ, ਇਹ ਫਲਾਣਾ ਕਰਦੇ ਨੇ, ਉਹ ਬਹੁਤ ਰੌਲਾ ਪਾਉਂਦੇ ਸੀ, ਖਾਸ ਕਰ ਮਜੀਠੀਆ ਐਂਡ ਪਾਰਟੀ, ਹੈ ਨਾ। ਪਰ ਹੁਣ ਸੁਖਜਿੰਦਰ ਰੰਧਾਵਾ ਵਿਜੀਲੈਂਸ ਦੀ ਰਡਾਰ ਤੇ ਵੀ ਨੇ, ਭਗਵੰਤ ਮਾਨ ਦੀ ਸਰਕਾਰ ਦੀ ਰਡਾਰ ਤੇ ਵੀ ਨੇ ਕਿ ਜੀ ਅੰਸਾਰੀ ਨੂੰ VIP ਸੁਰੱਖਿਆ ਦਿੱਤੀ, ਕਮਰਾ ਬਣਾ ਕੇ ਰੱਖਿਆ ਜੀ, ਉਹਦੀ ਘਰਵਾਲੀ ਨੂੰ ਮਿਲਾਇਆ ਜੀ, ਉੱਥੇ ਅੰਦਰ ਇਹ ਗੈਸਟ ਹਾਊਸ ਬਣ ਗਿਆ, ਉਹ ਮਾਮਲਾ। ਫਿਰ ਉਸ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ, ਉਹੋ ਜਿਹਾ ਹੀ ਮਾਮਲਾ ਜਿਹੇ ਜਿਹੇ ਚ ਸਾਧੂ ਸਿੰਘ ਧਰਮਸੋਤ ਅੰਦਰ ਨੇ ਜੀ। ਉਹ ਮਾਮਲੇ ਵਿੱਚ ਕਹਿੰਦੇ ਜਿੱਥੇ ਬਾੜ ਦੇ ਵੀ ਪੈਸੇ ਖਾ ਕੇ ਘਪਲਾ ਕਰਕੇ 3 ਮਹੀਨਿਆਂ ਚ ਉਹਨਾਂ ਲੁੱਟ ਗਏ ਜਿੰਨਾ ਪੌਣੇ 5 ਸਾਲਾਂ ਦੇ ਵਿੱਚ ਨਹੀਂ ਲੁੱਟਿਆ, ਕਹਿੰਦੇ ਸਾਧੂ ਸਿੰਘ ਧਰਮਸੋਤ ਨੇ। ਸੋ ਇਸ ਲਈ ਇਹਦਾ ਮਤਲਬ ਦੋਵਾਂ ਦੀ ਲੁੱਟ ਕਿਹੋ ਜਿਹੀ ਹੋਏਗੀ ਜਿਹਦੀ ਇਹ ਮੁਕਾਬਲੇ ਵੀ ਗਿਣੇ ਜਾਂਦੇ ਨੇ। ਫਿਰ ਉਸ ਤੋਂ ਬਾਅਦ ਤ੍ਰਿੰਦਰ ਬਾਜਵਾ, ਜ਼ਮੀਨ ਦੇ ਘੁਟਾਲੇ ਦਾ ਮਾਮਲਾ, ਉਹਨਾਂ ਦੀ ਉਹ ਵੀ ਲਾਈਨ 'ਚ ਖੜੇ ਨੇ। ਫਿਰ ਇਸੇ ਤਰ੍ਹਾਂ ਬਲਬੀਰ ਸਿੱਧੂ, ਚਾਹੇ ਪਾਲਾ ਬਦਲ ਗਏ ਪਰ ਮਾਮਲਾ ਉਹਨਾਂ ਦਾ ਵੀ ਚਰਚਾ 'ਚ ਹੈਗਾ। ਇਸੇ ਤਰ੍ਹਾਂ ਸਾਧੂ ਸਿੰਘ ਧਰਮਸੋਤ ਉਹਨਾਂ ਦਾ ਹੁਣ ਦੂਆ ਮਾਮਲਾ, ਜਿਹਨੂੰ ਉਹ ਵਜੀਫੇ ਘੁਟਾਲੇ ਵਾਲਾ ਮਾਮਲਾ। ਫਿਰ ਰਾਜਾ ਵੜਿੰਗ ਦੀਆਂ ਬੱਸਾਂ ਵਾਲਾ ਮਾਮਲਾ ਹੈ। ਫਿਰ ਪ੍ਰਗਟ ਸਿੰਘ ਨੂੰ ਲੈ ਕੇ ਵੀ, ਚਾਹੇ ਪ੍ਰਗਟ ਸਿੰਘ ਦੀ ਸਿੱਧਾ ਨਾ ਹੋਵੇ, ਫਿਰ ਉਹਨਾਂ ਦੇ ਵਿਭਾਗ ਦਾ ਮਸਲਾ ਹੈਗਾ ਕਿ ਪਹਿਲਾਂ ਬੱਚਿਆਂ ਨੂੰ ਪੈਸੇ ਪਾਤੇ, ਫਿਰ ਉਹਨਾਂ ਤੋਂ ਤੁਰੰਤ ਚੈੱਕ ਵਾਪਸ ਲੈ ਲਏ। ਸੋ ਉਹ ਮਾਮਲਾ ਸਪੋਰਟਸ ਖਿਡਾਰੀਆਂ ਵਾਲਾ। ਸੋ ਇਸ ਲਈ ਇਹ ਲਿਸਟ ਬਹੁਤ ਲੰਬੀ ਆ ਕਾਂਗਰਸੀਆਂ ਦੀ, ਔਰ ਇਹ ਅਜੇ ਬਹੁਤ ਛੋਟੀ ਆ। ਰਾਜਕੁਮਾਰ ਵੇਰਕਾ ਦਾ ਮਾਮਲਾ ਚਰਚਾ 'ਚ, ਸਪੋਰਟਸ ਕਿੱਟਾਂ, ਦਵਾਈਆਂ ਵਾਲੀਆਂ ਕਿੱਟਾਂ, ਫਿਰ ਟਰਾਂਸਪੋਰਟ ਮਾਫੀਆ, ਫਿਰ ਮਾਈਨਿੰਗ ਵਾਲੇ, ਉਹ ਕਿੰਨੀ ਹੀ ਲੰਬੀ ਸੂਚੀ ਆ। ਸੋ ਇਸ ਨੂੰ ਲੈ ਕੇ ਸਵਾਲ ਖੜੇ ਨੇ ਤੇ ਇਸੇ ਨੂੰ ਲੈ ਕੇ ਕਾਂਗਰਸੀਆਂ ਚੀਕਾਂ ਨੇ, ਔਰ ਇਹ ਚੀਕਾਂ ਅਜੇ ਨਿਕਲਦੀਆਂ ਰਹਿਣਗੀਆਂ ਜੇਕਰ ਢੰਗ ਸਿਰ ਨਾਲ ਚੱਲੇ ਆਮ ਆਦਮੀ ਪਾਰਟੀ ਦੀ ਸਰਕਾਰ। ਜੇਕਰ ਕਾਲ ਨਾ ਕਰੇ, ਸਿਰਫ ਦਿਖਾਵੇ ਲਈ ਕੋਸ਼ਿਸ਼ ਨਾ ਕਰੇ, ਪੂਰੇ ਤੱਥਾਂ ਦੇ ਆਧਾਰ ਤੇ ਸਬੂਤ ਪੂਰੇ ਇਕੱਠੇ ਕਰਕੇ ਪੂਰੀ ਪੈਰਵੀ ਕਰੇ। ਕਿਉਂਕਿ ਹੁਣ ਕਹਿੰਦੇ ਜੀ ਇਹਨਾਂ ਦੇ ਖਿਲਾਫ 43 ਗਵਾਹ ਨੇ ਜਿਹੜੇ ਇਹ ਹੁਣ ਫੜਿਆ ਆਪਣਾ ਭਾਰਤ ਭੂਸ਼ਣ ਆਸ਼ੂ ਨੂੰ, ਕਹਿੰਦੇ 17 ਸ਼ਿਕਾਇਤਾਂ ਨੇ, 43 ਗਵਾਹ ਨੇ। ਜੀ ਯਾਦ ਹੋਊਗਾ ਜਦੋਂ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ ਅਮਰਿੰਦਰ ਨੇ ਫੜਿਆ ਸੀ ਤਾਂ ਗਵਾਹ ਸੈਂਕੜਿਆਂ 'ਚ ਸੀ, ਬਿਲਕੁਲ ਸੀਗੇ, ਤੇ ਸਾਰੇ ਗਵਾਹ ਮੁੱਕਰੇ, ਕੱਲਾ ਗਵਾਹ ਮੁੱਕਰਿਆ। ਸੋ ਇਹ ਇਸ ਲਈ ਆਹ ਗਵਾਹਾਂ ਵਾਲਾ ਮਸਲਾ ਨਹੀਂ, ਮਸਲਾ ਦਸਤਾਵੇਜ਼ ਹੈ ਕਿ ਕਿੰਨੇ ਤੁਹਾਡੇ ਤੱਥ ਮਜ਼ਬੂਤ ਨੇ। ਇਹ ਉਹੇ ਜਿਹਾ ਨਾ ਹੋਵੇ ਕੱਲ ਨੂੰ ਵਿਜੇ ਸਿੰਗਲਾ ਵਾਲਾ ਮਾਮਲਾ ਜੋ ਹੋਇਆ ਉਹਦੇ ਵਿੱਚ ਸਰਕਾਰ ਨੂੰ ਮੂੰਹ ਦੀ ਖਾਣੀ ਪਈ, ਤੇ ਹੁਣ ਪਤਾ ਲੱਗ ਰਿਹਾ ਕਿ ਜਿੱਡਾ ਵੱਡਾ ਰੌਲਾ ਪਾਇਆ ਸਾਧੂ ਸਿੰਘ ਧਰਮਸੋਤ ਬਾਰੇ, ਉਹੋ ਜਿਹੇ ਤੱਥ ਨੂੰ ਸਰਕਾਰ ਵਿਜੀਲੈਂਸ ਰੱਖ ਨਹੀਂ ਪਾ ਰਹੀ ਤੇ ਉਹਨੂੰ ਵੀ ਜ਼ਮਾਨਤ ਮਿਲ ਸਕਦੀ ਹੈ। ਤੇ ਇਸੇ ਤਰ੍ਹਾਂ ਮਜੀਠੀ ਵਾਲਾ ਮਾਮਲਾ ਵੀ ਹੈ, ਦੂਜੀਆਂ ਤਰ੍ਹਾਂ ਰੌਲਾ ਪਾਉਂਦੀਆਂ ਕਿ ਸਰਕਾਰ ਪੈਰਵੀ ਨਹੀਂ ਕਰ ਸਕੀ। ਸੋ ਹੁਣ ਭਾਰਤ ਭੂਸ਼ਣ ਆਸ਼ੂ ਬਾਰੇ ਨਵਾਂ ਚਰਚਾ ਛਿੜ ਗਈ ਜੀ, ਕਹਿੰਦੀ ਭੈਣ ਨੂੰ ਤਾਂ ਉਹਦੇ AG ਦੀ ਟੀਮ 'ਚ ਵੀ ਲਿਆ ਜੀ ਕਹਿੰਦੇ। ਸੋ ਆਹ ਜਿਹੜਾ ਸਾਰਾ ਕੁਛ ਹੈ ਉਹ ਕਿਤੇ ਨਾ ਕਿਤੇ ਇਹ ਹੈ ਕਿ ਆਮ ਆਦਮੀ ਪਾਰਟੀ ਸਿਰਫ ਦਿਖਾਵੇ ਲਈ ਜਾਂ ਬਦਲਾਖੋਰੀ ਲਈ ਕੰਮ ਨਾ ਕਰੇ। ਪੰਜਾਬ ਦੀਆਂ ਜੋ ਭਾਵਨਾਵਾਂ ਸੀਗੇ, ਭ੍ਰਿਸ਼ਟਾਚਾਰੀ ਫੜੇ ਜਾਣ, ਭ੍ਰਿਸ਼ਟਾਚਾਰ ਨੂੰ ਨੱਥ ਪਵੇ, ਚੋਰ ਡਾਕੂ ਸਾਰੇ ਅੰਦਰ ਜਾਣ, ਉਸ ਨੀਤੀ ਤੇ ਜੇਕਰ ਕੰਮ ਕਰੂਗੀ ਤਾਂ ਉਹ ਤੱਥ ਮਜ਼ਬੂਤ ਹੋਣ, ਫਿਰ ਇਹ ਚੀਕਾਂ ਤੁਹਾਨੂੰ ਝੰਗਿਆੜਾਂ 'ਚ ਵੀ ਨਜ਼ਰ ਆਉਣਗੀਆਂ। ਹਲੇ ਚੀਕਾਂ ਨੇ, ਇਹ ਝੰਗਿਆੜਾਂ ਵੀ ਵੱਜ ਸਕਦੀਆਂ ਨੇ। बिल्कुल, आगे आगे देखो होता है क्या जी। अच्छा, अगली गल करिए शर्मा जी, मोदी साहब दी ते केजरीवाल दी सियासत करन दा ढंग भी उही है, रोना धोना भी उही है, रैलियां ते PC दे विच अपने आप नूं विक्टम पेश करना, दोनां दी समानता है। एक होर समानता है, धर्म दे नां ते दोने बहुत वधिया सियासत कर लैंदे है। एक कोले जय श्री राम है, एक कोले हनुमान चालीसा है। ਇੱਕ ਹੋਰ ਵੀ ਸਮਾਨਤਾ ਹੈ, ਉਹ ਇਹ ਹੈ ਕਿ ਦੋਨੇ ਪਾਰਟੀ ਦੇ ਵਿੱਚ ਸੁਪਰੀਮੋ ਬਣਨਾ ਹੀ ਲੋਚਦੇ ਆ। ਮਤਲਬ ਉਹਨਾਂ ਨੂੰ ਨੰਬਰ 2 ਕਦੇ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ, ਉਹਨਾਂ ਨੂੰ ਕਦੇ ਇਸ ਗੱਲ ਦਾ ਹੈ ਨਹੀਂਗਾ ਕਿ ਮੈਂ ਨੰਬਰ 2 ਤੇ ਹੋਵਾਂ। ਹੁਣ ਜਿਹੜੀ ਦੌੜ ਲੱਗੀ ਹੈ ਮੋਦੀ ਤੇ ਕੇਜਰੀਵਾਲ ਦੇ ਵਿੱਚ ਕਿ ਸਭ ਤੋਂ ਵੱਡਾ ਦੇਸ਼ ਭਗਤ ਕੌਣ, ਇਹ ਦੌੜ ਦੀ ਜਿਹੜੀ ਸੁਰਖੀ ਆ ਉਹ ਕਿੱਥੋਂ ਬਣਦੀ ਹੈ? ਪ੍ਰਵੀਨ ਜੀ, ਜਦੋਂ ਨਰਿੰਦਰ ਮੋਦੀ ਦਾ ਉਭਾਰ ਹੁੰਦਾ ਦੇਸ਼ ਦੇ ਵਿੱਚ ਜੀ, ਜਦੋਂ ਨਰਿੰਦਰ ਮੋਦੀ ਮਤਲਬ ਮੁਰਲੀ ਕਤਾਰ 'ਚ ਆਉਂਦੇ ਨੇ, ਅਡਵਾਨੀ ਹੋਰਾਂ ਨੂੰ ਅੰਦਰ ਵਾਲੀ ਬੈਠਕ ਦੇ ਵਿੱਚ ਜਦੋਂ ਇਹ ਕਹਿ ਕੇ ਕਿ ਜੀ ਮੈਂ ਆਹ ਧਨ ਕੁਬੇਰ ਵੀ ਲਿਆ ਸਕਦਾ, ਕਹਿੰਦੇ
ਇਸ ਲਈ ਮੇਰਾ ਬਣਨਾ ਬਣਦਾ ਪ੍ਰਧਾਨ ਮੰਤਰੀ ਦਾ ਚਿਹਰਾ, ਤੇ ਉੱਥੇ ਅਡਵਾਨੀ ਐਂਡ ਪਾਰਟੀ ਪਿੱਛੇ ਰਹਿ ਜਾਂਦੇ ਨੇ ਤੇ ਨਰਿੰਦਰ ਮੋਦੀ ਨੂੰ ਚੁਣਿਆ ਜਾਂਦਾ। ਉਸ ਸਮੇਂ ਨਰਿੰਦਰ ਮੋਦੀ ਹੋਰੀ ਇੱਕ ਮਤਲਬ ਏਜੰਡੇ ਤੇ ਚੱਲਦੇ ਨੇ ਕਿ ਕਾਂਗਰਸ ਮੁਕਤ ਬਣਾਉਣਾ ਭਾਰਤ ਜੀ। ਤੇ ਉਹ ਕਾਂਗਰਸ ਮੁਕਤ ਬਣਾਉਣ ਲਈ ਨਰਿੰਦਰ ਮੋਦੀ ਨੂੰ ਇੰਨਾ ਗੱਲ ਦਾ ਅਹਿਸਾਸ ਸੀ ਕਿ ਇੱਕ ਤਾਂ ਖੇਤਰੀ ਪਾਰਟੀਆਂ ਨੂੰ ਆਪਣੇ ਨਾਲ ਲਿਆਉਣਾ ਪੈਣਾ, ਬਾਅਦ ਚੋਂ ਚਾਹੇ ਉਹਨਾਂ ਨੂੰ ਖਾ ਲਈਏ। ਦੂਸਰਾ ਉਹਨਾਂ ਨੂੰ ਸੀ ਕਿ ਜਿਹੜੀ ਕੈਡਰ ਹੈ, ਜਿਹੜਾ ਕਾਂਗਰਸ ਦਾ ਕੈਡਰ ਹੈ, ਉਹ ਜਿਹੜਾ ਮਤਲਬ ਕਿ ਕਿਤੇ ਨਾ ਕਿਤੇ ਤਾਂ ਡਿੱਗੂਗਾ ਨਾ, ਜੇ ਸਾਨੂੰ ਸਿੱਧਾ ਨਹੀਂ ਆਉਂਦਾ ਜੀ, ਉਹ ਕਿਸੇ ਨੂੰ ਤਾਂ ਡਿੱਗੇ। ਇਸ ਲਈ ਉਹ ਖੁਦ ਚਾਹੁੰਦੇ ਸੀ ਕਿ ਕਾਂਗਰਸ ਦਾ ਬਦਲ ਦੇਸ਼ ਦੇ ਵਿੱਚ ਇੱਕ ਨਜ਼ਰ ਆਵੇ। ਔਰ ਉਸ ਸਮੇਂ ਕੇਜਰੀਵਾਲ ਦਿੱਲੀ ਦੇ ਵਿੱਚ ਸਰਗਰਮ ਹੋ ਚੁੱਕੇ ਸੀ, ਦਿੱਲੀ 'ਚ ਅੰਨਾ ਅੰਦੋਲਨ ਚੋਂ ਨਿਕਲ ਕੇ ਪਾਰਟੀ ਦੇ ਰੂਪ ਸਾਹਮਣੇ ਆ ਗਏ ਸੀ, ਤੇ ਇਸ ਲਈ ਇਹਨਾਂ ਨੂੰ ਲੱਗਿਆ ਕਿ ਇਹਨੂੰ ਸ਼ਾਬਾਸ਼ੀ ਦਿਓ। ਸੋ ਕਿਤੇ ਨਾ ਕਿਤੇ ਦੇਸ਼ ਭਰ 'ਚ ਤੁਰਨ ਫਿਰਨ ਜੋਗਾ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਿੱਛੇ ਬੀਜੇਪੀ ਦਾ ਹੱਥ ਹੈ। ਔਰ ਇਸੇ ਲਈ ਇਹ ਇੱਕ ਦ੍ਰਿਸ਼ ਵੀ ਪੈਦਾ ਹੁੰਦਾ ਗਿਆ ਕਿ ਜੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ, ਇਹ ਦ੍ਰਿਸ਼ ਵੀ। ਪਰ ਪ੍ਰਵੀਨ ਜੀ, ਬੀਜੇਪੀ ਇੱਕ ਲੀਕ ਖਿੱਚ ਕੇ ਲੜਦੀ ਹੈ, ਔਰ ਉਹ ਲੀਕ ਦੇ ਪਰਲੇ ਪਾਸੇ ਜਿੰਨੇ ਖੜੇ ਨੇ, ਚਾਹੇ ਉਹ ਕਾਂਗਰਸੀ ਨੇ, ਚਾਹੇ ਉਹ ਹੁਣ ਮਹਾਰਾਸ਼ਟਰ ਵਾਲੇ ਹੋਣ, ਚਾਹੇ ਉਹ ਮਤਲਬ ਕਿ ਚਾਹੇ ਨਤੀਸ਼ ਐਂਡ ਲਾਲੂ ਵਰਗੇ ਹੋਣ, ਤੇ ਚਾਹੇ ਉਹ ਮਮਤਾ ਹੋਵੇ, ਚਾਹੇ ਉਹ ਜੰਮੂ ਕਸ਼ਮੀਰ ਵਾਲੀਆਂ ਧਿਰਾਂ ਹੋਣ, ਤੇ ਚਾਹੇ ਪੰਜਾਬ 'ਚ ਬੀਜੇਪੀ ਦੇ ਉਲਟ ਖੜੀਆਂ ਵਾਲੀਆਂ ਧਿਰਾਂ ਹੋਣ। ਸੋ ਉਹਨਾਂ ਨੂੰ ਫਿਰ ਉਹ ਅੱਤਵਾਦੀ ਦਿਖਦੇ ਨੇ, ਉਹ ਨਕਸਲੀ ਦਿਖਦੇ ਨੇ, ਉਹ ਪਾਕਿਸਤਾਨ ਤੋਂ ਚੱਲਦੇ ਦਿਖਦੇ ਨੇ, ਉਹ ਚੀਨ ਤੋਂ ਚੱਲਦੇ ਦਿਖਦੇ ਨੇ, ਤੇ ਉਹ ਦੇਸ਼ ਵਿਰੋਧੀ ਦਿਖਦੇ ਨੇ। ਉਹ ਫਿਰ ਇਹ ਕਹਿੰਦੇ ਇਹ ਦੇਸ਼ ਧਰੋਹੀ ਨੇ, ਰਾਸ਼ਟਰ ਵਿਰੋਧੀ ਨੇ, ਇਹਨਾਂ 'ਚ ਦੇਸ਼ ਭਗਤੀ ਨਹੀਂ। ਉਹ ਲੀਕ ਖਿੱਚ ਕੇ ਚੱਲਦੀ ਹੈ। ਸੋ ਬੀਜੇਪੀ ਆਪਣੇ ਵਿਰੋਧੀਆਂ ਨੂੰ ਨਕਾਰਾ ਕਰਨ ਲਈ, ਖੁੰਝੇ ਲਾਉਣ ਲਈ ਇੱਕ ਆ ਦੇਸ਼ ਭਗਤੀ ਵਾਲਾ ਜਿਹੜਾ ਹਥਿਆਰ ਵਰਤਦੀ ਆ, ਉਹ ਹਥਿਆਰ ਉਹਨਾਂ ਦਾ ਹੁਣ ਕੇਜਰੀਵਾਲ ਦੇ ਖਿਲਾਫ ਨਹੀਂ ਵਰਤਿਆ ਜਾ ਰਿਹਾ। ਜਦੋਂ ਤੱਕ ਉਹਨਾਂ ਨੂੰ ਲੱਗਿਆ ਕਿ ਕੇਜਰੀਵਾਲ ਸਾਡੇ ਲਈ ਸਹੀ ਹੈ, ਕਿ ਦੂਜੀਆਂ ਪਾਰਟੀਆਂ ਦੇ ਕਾਂਗਰਸ ਨੂੰ ਪਿੱਛੇ ਕਰਨ ਲਈ, ਤਦ ਤੱਕ ਸਹੀ ਸੀ। ਪਰ ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ ਬੀਜੇਪੀ ਨੂੰ ਅਹਿਸਾਸ ਹੋਇਆ ਕਿ ਭਾਈ ਹੁਣ ਕੇਜਰੀਵਾਲ ਐਂਡ ਪਾਰਟੀ ਸਾਡੇ ਲਈ ਹਿਮਾਚਲ ਔਰ ਗੁਜਰਾਤ ਦੇ ਵਿੱਚ ਖਤਰਾ ਬਣ ਰਹੀ ਹੈ। ਔਰ ਹਿਮਾਚਲ ਦੇ ਨਾਲ ਨਾਲ ਜੇ ਗੁਜਰਾਤ ਦੇ ਵਿੱਚ ਖਤਰਾ ਬਣੀ, ਜਾਂ ਗੁਜਰਾਤ ਕੁਝ ਉਲਟ ਫੇਰ ਕਰ ਗਈ, ਫਿਰ ਮੋਦੀ ਜੀ ਲਈ ਕਹਿਣ ਲਈ ਕੁਝ ਨਹੀਂ ਬਚਣਾ ਜੀ। ਫਿਰ ਮੋਦੀ ਜੀ ਪਾਰਟੀ 'ਚ ਵੀ ਆਪਣਾ ਪੱਖ ਨਹੀਂ ਰੱਖ ਸਕਦੇ। ਜਿਹੜੇ ਸੁਪਨਾ ਲੈ ਰਹੇ ਨੇ ਕਿ 75 ਸਾਲ ਦਾ ਮੈਂ 25 'ਚ ਹੋਣਾ, 24 'ਚ ਤਾਂ ਮੈਂ ਇੱਕ ਵਾਰ ਪ੍ਰਧਾਨ ਮੰਤਰੀ ਬਣੇ ਜਾਣਾ, ਫਿਰ ਅਗਲੇ 5 ਸਾਲ ਲੰਘ ਜਾਣਗੇ ਮੇਰੇ। ਸੋ ਉਹ ਇਸ ਲਈ ਉਹ ਰੱਥ ਨਾ ਮੇਰਾ ਰੁਕ ਜਵੇ। ਤਾਂ ਹੁਣ ਬੀਜੇਪੀ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਉਹ ਕਿਵੇਂ ਕਰੇ, ਕਿਉਂਕਿ ਇਹ ਤਾਂ ਲੀਕ ਦੇ ਇੱਧਰਲੇ ਪਾਸੇ ਖੜੇ ਨੇ, ਤੇ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ। ਬੀਜੇਪੀ ਚੱਲਦੀ ਹੈ ਕਿ ਅਸੀਂ ਰਾਮ ਭਗਤ ਹਾਂ, ਤੇ ਜਿਹੜੀ ਗੱਲ ਤੁਸੀਂ ਕਹੀ, ਤੇ ਕੇਜਰੀਵਾਲ ਜੀ ਕਹਿੰਦੇ ਕਿ ਮੈਂ ਤਾਂ ਉਹਦਾ ਭਗਤ ਹਾਂ ਜਿਹਦੇ ਅੰਦਰ ਵਸਦੇ ਨੇ ਰਾਮ ਜੀ, ਛਾਤੀ ਪਾੜ ਕੇ ਦੇਖੋ। ਸੋ ਇਹ ਕਹਿੰਦੇ ਮੈਂ ਤਾਂ ਹਨੂਮਾਨ ਜੀ ਭਗਤ ਹਾਂ। ਬੀਜੇਪੀ ਅੱਜ ਕੱਲ ਉਹ ਤਿਰੰਗੇ ਦੀ ਰਾਜਨੀਤੀ ਕਰਦੀ ਹੈ ਜਿਹੜੇ ਤਿਰੰਗੇ ਦੇ ਨੇੜੇ ਵੀ ਨਹੀਂ ਜਾਂਦੀ ਸੀ ਬੀਜੇਪੀ ਜੀ। ਬਿਲਕੁਲ। ਤੇ ਉਸ ਤਿਰੰਗੇ ਦਾ ਮੋਹ ਅੱਜ ਕੱਲ ਕੇਜਰੀਵਾਲ ਜੀ ਨੂੰ ਖੂਬ ਹੈ। ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸ਼ਾਂਤੀ ਮਾਰਚ, ਤਿਰੰਗਾ ਯਾਤਰਾ, ਭਾਈ ਕਿਹੜਾ ਜਿਹਾ ਮਾਹੌਲ ਸੀ ਪੰਜਾਬ 'ਚ ਜੀ, ਕਿਹੜੇ ਤਿਰੰਗੇ ਯਾਤਰੇ ਦੀ ਲੋੜ ਸੀ? ਸਮਝ ਆਉਂਦੀ ਆ ਕਿ ਉਹ ਤਿਰੰਗਾ ਯਾਤਰਾ ਨਹੀਂ, ਵੋਟ ਯਾਤਰਾ ਸੀ। ਸੋ ਇਸ ਲਈ ਉਹ ਤਿਰੰਗਾ, ਫਿਰ ਮੈਂ ਤੁਹਾਨੂੰ 3 ਵੱਡੀਆਂ ਉਦਾਹਰਨਾਂ ਦੇ ਕੇ ਦੱਸ ਸਕਦਾ ਜਨਾਬ ਕਿ ਮਸਲਾ ਕੀ ਹੈ, ਬੀਜੇਪੀ ਨੂੰ ਹੁਣ ਖਤਰਾ ਕਿਉਂ ਹੈ ਇਹਨਾਂ ਤੋਂ। ਕਿਉਂਕਿ ਤਿਰੰਗਾ ਇੱਕ ਦੂਜੇ ਤੋਂ ਖੋਹਣ ਦੀ ਤਿਆਰੀ ਹੈ। ਕੇਜਰੀਵਾਲ ਨਰਿੰਦਰ ਮੋਦੀ ਤੋਂ ਤਿਰੰਗਾ ਖੋਹਣਾ ਚਾਹੁੰਦੇ ਨੇ। ਯਾਦ ਕਰੋ ਧਾਰਾ 370 ਜੀ ਬਿਲਕੁਲ। ਜੰਮੂ ਕਸ਼ਮੀਰ 'ਚ ਧਾਰਾ 370 ਹਟਾਈ ਗਈ, ਕਸ਼ਮੀਰ ਦੇ 2 ਟੁਕੜੇ ਕੀਤੇ ਗਏ, ਜੰਮੂ ਕਸ਼ਮੀਰ ਦੇ ਉਸ ਨੂੰ ਲੇਹ ਲਦਾਖ ਨੂੰ ਅੱਡ ਤੇ ਜੰਮੂ ਕਸ਼ਮੀਰ ਨੂੰ ਅੱਡ, ਤੇ ਦੋਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ। ਕੇਜਰੀਵਾਲ ਜੀ ਸੁਣੇ ਸੀ ਬੋਲਦੇ? ਕਿਸੇ ਨੇ ਸੁਣੇ ਕਿ ਇਸ ਮਸਲੇ ਤੇ ਬੋਲੇ ਹੋਣ? ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਚੱਲਦਾ NRC CA ਨੂੰ ਲੈ ਕੇ। ਉਸ ਪ੍ਰਦਰਸ਼ਨ ਦੇ ਵਿੱਚ ਕਿਹੋ ਜਿਹੀ ਭੂਮਿਕਾ ਸੀ ਕੇਜਰੀਵਾਲ ਦੀ ਪਾਰਟੀ ਦੀ? ਜਿਹੋ ਜਿਹੀ ਕਿਸਾਨਾਂ ਦੇ ਲਈ ਸੀ, ਡੱਬੇ ਲੈ ਕੇ ਫਿਰਦੇ ਸੀ, ਲੰਗਰ ਲਵਾਉਂਦੇ ਸੀ, ਆਉਂਦੇ ਸੀ ਨਾਲ, ਦਾਵਾ ਦਿਖਾਉਂਦੇ ਸੀ, ਬੋਰਡ ਲਾਉਂਦੇ ਸੀ। ਕਿ ਉੱਥੇ ਲਾਇਆ ਸੀ ਸ਼ਾਹੀਨ ਬਾਗ ਵਾਲਿਆਂ ਲਈ? ਨਹੀਂ, ਉੱਥੇ ਰੰਗ ਹੋਰ ਸੀ ਕੇਜਰੀਵਾਲ ਦਾ। ਤਾਜ਼ਾ ਹੁਣ ਹੀ ਹਾਲ ਹੀ ਦੇ ਵਿੱਚ ਹਰਦੀਪ ਪੁਰੀ ਦਾ ਇੱਕ ਟਵੀਟ ਆਉਂਦਾ ਹੈ ਕਿ ਰੋਹਿੰਗਿਆ ਭਾਈਚਾਰੇ ਦੇ ਸ਼ਰਨਾਰਥੀ ਜਿਹੜੇ ਭਾਰਤ 'ਚ ਆਏ ਨੇ, ਅਸੀਂ ਉਹਨਾਂ ਨੂੰ ਜਿਹੜੇ ਨਵੇਂ ਫਲੈਟ ਬਣੇ ਨੇ ਉਹਨਾਂ 'ਚ ਸ਼ਿਫਟ ਕਰ ਸਕਦੇ ਹਾਂ। ਤੇ ਕੇਜਰੀਵਾਲ ਜੀ ਦੀ ਪਾਰਟੀ, ਇਹਨਾਂ ਦੇ ਬੁਲਾਰੇ ਕੀ ਕਹਿੰਦੇ ਨੇ ਕਿ ਇਹਨਾਂ ਫਲੈਟਾਂ ਦੇ ਵਿੱਚ ਘੁਸਪੈਠੀਆਂ ਨੂੰ ਘੁਸਣ ਨਹੀਂ ਦੇਵਾਂਗੇ। ਇਹ ਘੁਸਪੈਠੀਆ, ਗੋਲੀ ਮਾਰੋ ਦੇਸ਼ ਕੇ ਗਦਾरों को, ਪਾਕਿਸਤਾਨ ਚਲੇ ਜਾਓ, ਇਹ ਬੋਲੀ ਕਿਹਦੀ ਹੈ? ਬਿਲਕੁਲ, ਇਹ ਬੀਜੇਪੀ ਦੀ ਬੋਲੀ ਹੈ। ਇਹ ਬੋਲੀ ਆਮ ਆਦਮੀ ਪਾਰਟੀ ਕਿਵੇਂ ਬੋਲ ਰਹੀ ਹੈ? ਉਹ ਵੀ ਰੋਹਿੰਗਿਆ ਭਾਈਚਾਰਾ ਜਿਹੜਾ ਸ਼ਰਨਾਰਥੀ ਦੇ ਰੂਪ ਦੇ ਵਿੱਚ ਹੈ, ਤੁਸੀਂ ਉਹਨਾਂ ਨੂੰ ਘੁਸਪੈਠੀਆ ਸ਼ਬਦ ਵਰਤ ਰਹੇ ਹੋ। ਉਹਦੇ ਰਾਹੀਂ ਕਿਹਦੇ ਤੇ ਨਿਸ਼ਾਨਾ ਬਿੰਨ ਰਹੇ ਹੋ? ਔਰ ਕਿਹੜੀ ਤਿਲਕ ਵਾਲੀ ਰਾਜਨੀਤੀ ਕਰਨਾ ਚਾਹੁੰਦੇ ਹੋ, ਕਿਹੜੀ ਭਗਵੇ ਵਾਲੀ ਰਾਜਨੀਤੀ ਕਰਨਾ ਚਾਹੁੰਦੇ ਹੋ? ਸਮਝ ਆ ਰਹੀ ਹੈ ਦੇਸ਼ ਨੂੰ, ਚਾਹੇ ਆਵੇ ਜਾਂ ਨਾ ਆਵੇ। ਮੋਦੀ ਜੀ ਨੂੰ ਇਹ ਸਮਝ ਆ ਗਈ ਆ ਕਿ ਕੇਜਰੀਵਾਲ ਮੇਰੇ ਨਾਲੋਂ ਵੱਡਾ ਅਖੌਤੀ ਰਾਸ਼ਟਰ ਭਗਤ ਬਣਨ ਲਈ ਕਾਹਲਾ ਹੈ।
ਮੇਰੇ ਨਾਲੋਂ ਵੱਡਾ ਅਖੌਤੀ ਤਿਰੰਗੇ ਦਾ ਪ੍ਰੇਮੀ ਬਣਨ ਲਈ ਕਾਹਲਾ ਹੈ, ਮੇਰੇ ਨਾਲੋਂ ਵੱਡਾ ਅਖੌਤੀ ਹਿੰਦੂ ਰਾਸ਼ਟਰ ਦਾ ਪਹਿਰੇਦਾਰ ਬਣਨ ਲਈ ਕਾਹਲਾ। ਇਸ ਲਈ ਬੀਜੇਪੀ ਨੂੰ ਹੁਣ ਖਤਰਾ ਖੜਾ ਹੋ ਗਿਆ। ਸੋ ਆਹ ਤਾਜ਼ਾ ਘਟਨਾ ਨੇ ਇਸ ਲਈ ਉਹਨਾਂ ਨੂੰ ਹਮਲਾ ਕਰਨ ਦੀ ਕੋਸ਼ਿਸ਼ ਦਿੱਤੀ। ਹੁਣ ਉਹ ਕਹਿੰਦੇ ਜੀ ਇਹ ਤਾਂ ਜੀ ਰਾਣਾ ਪ੍ਰਤਾਪ ਦੇ ਵੰਸ਼ਜ ਨੇ। ਬੀਜੇਪੀ ਕਹਿੰਦੀ ਕਮਾਲ ਆ ਜਨਾਬ, ਰਾਣਾ ਪ੍ਰਤਾਪ ਦੇ ਵੰਸ਼ਜ ਦਾਰੂ ਦੇ ਠੇਕੇਦਾਰ ਨਹੀਂ ਹੋ ਸਕਦੇ, ਫਿਰ ਉਹ ਇਹ ਜੀ ਕਪੜੇਬਾਜ਼ ਨਹੀਂ ਹੋ ਸਕਦੇ। ਤੁਸੀਂ ਉਸ ਨੂੰ ਉਸ ਮਸਲੇ ਨਾਲ ਜੋੜੋ। ਹੁਣ ਇਹ ਕਹਿੰਦੇ ਜੀ ਮੈਨੂੰ ਤਾਂ ਸੁਨੇਹਾ ਆਇਆ। ਪ੍ਰਵੀਨ ਜੀ, ਆਪਾਂ ਲਗਾਤਾਰ ਗੱਲ ਕਰਦੇ ਰਹੇ ਹਾਂ ਕਿ ਬੀਜੇਪੀ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹੈ ਕਿ ਹਾਂ ਵਿਰੋਧੀਆਂ ਨੂੰ ਤੋੜ ਲਓ, ਮਨਾ ਲਓ। ਆਪਾਂ ਮਨੀਸ਼ ਸਿਸੋਦੀਆ ਦੇ ਹਵਾਲੇ ਨਾਲ ਗੱਲ ਕਰਦੇ ਰਹੇ ਹਾਂ ਕਿ ਉਹਨੂੰ ਲਿਆਉਣ ਦੀ ਕੋਸ਼ਿਸ਼ ਹੈਗੀ ਆ। ਪਰ ਇਹ ਅਸੀਂ ਚਰਚਾ ਕਰੀਏ, ਲੋਕਾਂ ਨੂੰ ਸਮਝ ਆਉਂਦਾ। ਜੇ ਇੱਕ ਦੇਸ਼ ਦੇ ਇੱਕ ਸੂਬੇ ਦਾ ਉਪ ਮੁੱਖ ਮੰਤਰੀ ਕਹੇ ਕਿ ਮੈਨੂੰ ਫਲਾਣੀ ਪਾਰਟੀ ਤੋੜਨਾ ਚਾਹੁੰਦੀ ਆ, ਭਾਈ ਤੱਥ ਰੱਖੋ। ਬੇਸ਼ੱਕ ਇਹ ਗੱਲ ਲੋਕਾਂ ਦੇ ਮਨ ਨੂੰ ਜੱਚਦੀ ਆ ਕਿ ਬੀਜੇਪੀ ਏਦਾਂ ਹੀ ਐਮਐਲਏ ਤੋੜਦੀ ਰਹੀ, ਖਰੀਦਦੀ ਰਹੀ, ਸਰਕਾਰਾਂ ਬਣਾਉਂਦੀ ਰਹੀ। ਪਰ ਉਪ ਮੁੱਖ ਮੰਤਰੀ ਬੋਲੇ, ਮੁੱਖ ਮੰਤਰੀ ਬੋਲੇ, ਸੰਵਿਧਾਨਕ ਤੌਰ ਤੇ ਬੈਠੇ ਚੁਣੇ ਨੁਮਾਇੰਦੇ ਬੋਲਣ, ਤਾਂ ਦੱਸੋ ਨਾ ਸੁਨੇਹਾ ਕਿੱਦਾਂ ਆਇਆ? ਕਹਿੰਦੇ ਮੇਰੇ ਕੋਲ ਸੁਨੇਹਾ ਮਿਲਿਆ ਕਿ ਤੁਸੀਂ ਪਾਰਟੀ ਤੋੜ ਕੇ ਆ ਜਾਓ, ਮੁੱਖ ਮੰਤਰੀ ਤੁਹਾਨੂੰ ਬਣਾ ਦਿਆਂਗੇ। ਬਿਲਕੁਲ ਮਿਲਿਆ ਹੋਊ। ਪਰ ਪ੍ਰਵੀਨ ਜੀ ਉਹ ਦੱਸ ਦੇਣ ਕਿ ਰੁੱਕਾ ਆਇਆ ਸੀ, ਲਾਗੀ ਆਇਆ ਸੀ, ਟਵੀਟ ਆਇਆ ਸੀ, ਸੋਸ਼ਲ ਮੀਡੀਆ ਤੇ WhatsApp ਤੇ ਸੁਨੇਹਾ ਆਇਆ ਸੀ, ਕਿੱਦਾਂ ਆਇਆ ਸੱਦਾ? ਉਹ ਰੂਪ ਰੰਗ ਦੱਸਣ। ਕੱਲ ਭਗਵੰਤ ਮਾਨ ਵੀ ਕਹਿਣਗੇ ਕਿ ਇਹਨਾਂ ਬਾਰੇ ਵੀ ਚਰਚਾ ਹੈ ਕਿ ਜਦੋਂ ਇਹ ਤਾਜ਼ੇ ਦਿੱਲੀ ਸਰਕਾਰ ਨੂੰ ਮਿਲਣ ਗਏ ਸੀ ਤਾਂ ਸਰਕਾਰ ਦੇ ਨੁਮਾਇੰਦੇ ਸਰਕਾਰੀ ਨੁਮਾਇੰਦੇ ਹੋ ਕੇ ਘੱਟ, ਪਾਰਟੀ ਦੇ ਨੁਮਾਇੰਦੇ ਹੋ ਕੇ ਵੱਧ ਮਿਲੇ ਸੀ। ਕਹਿੰਦੇ ਭਗਵੰਤ ਮਾਨ ਨੂੰ ਕਿਹਾ ਸੀ ਮੁੱਖ ਮੰਤਰੀ ਸਾਹਿਬ, मुख्यमंत्री आप ही रहेंगे, 25 MLA ले आओ, हम देते हैं साथ, पंजाब को धन से भर देंगे। ये चर्चा आई बार जी। पर जे हुण कल नूं भगवंत मान कहण कि मैनूं ये सद्दा मिलिया सी तां तत्थ रखणे पैणे आ ना कि किहने दित्ता सद्दा, किहदे राहीं दित्ता। सो इस लिए राजनीति आ ਉਹ ਇਹ ਇਹਨਾਂ ਨੂੰ ਲੱਗ ਰਿਹਾ ਸੀ ਹਿਮਾਚਲ ਔਰ ਗੁਜਰਾਤ ਦੀ ਰਾਜਨੀਤੀ ਕਰ ਲਈਏ। ਔਰ ਇਸ ਦੌਰਾਨ ਕੇਜਰੀਵਾਲ ਨੇ ਖੁਦ ਕਿਹਾ ਕਿ 2024 ਚ ਮੂਹਰੇ ਹੋ ਕੇ ਟੱਕਰਾਂਗੇ, 2024 ਤੋਂ ਡਰ ਰਹੀ ਆ। ਤਾਂ ਉਸ ਨੇ ਬਿਲਕੁਲ ਬੀਜੇਪੀ ਨੂੰ ਡਰ ਪੈਦਾ ਕੀਤਾ ਕਿ ਸਾਡੇ ਵਾਲੇ ਰਾਹ ਤੇ ਚੱਲ ਕੇ ਸਾਡੇ ਨਾਲੋਂ ਵੱਡੇ ਅਖੌਤੀ ਦੇਸ਼ ਭਗਤ ਬਣਨ ਲਈ ਜਿਹੜੀ ਕਾਹਲੀ ਆ ਆਮ ਆਦਮੀ ਪਾਰਟੀ, ਸਾਡੇ ਨਾਲੋਂ ਵੱਧ ਤਿਰੰਗੇ ਨਾਲ ਪ੍ਰੇਮ ਦਿਖਾਉਣ ਲਈ ਜਿਹੜੀ ਕਾਹਲੀ ਆ ਪਾਰਟੀ, ਉਸ ਨੂੰ ਅਸੀਂ ਹੁਣ ਕਿਵੇਂ ਭੰਡੀਏ, ਉਹਨੂੰ ਕਿਵੇਂ ਦੇਸ਼ ਧਰੋਹੀ ਲਾਣੀਏ, ਕਿਵੇਂ ਦੇਸ਼ ਵਿਰੋਧੀ ਲਾਣੀਏ, ਕਿਵੇਂ ਆਪਣੇ ਭਗਤਾਂ ਨੂੰ ਸਮਝਾਈਏ। ਕਿਉਂਕਿ ਹਨੂਮਾਨ ਤੇ ਰਾਮ ਦੀ ਰਾਜਨੀਤੀ ਜਿਹੜੀਆਂ ਕਰ ਰਹੀਆਂ ਧਿਰਾਂ, ਹੁਣ ਇੱਕ ਦੂਜੇ ਨੂੰ ਕਿਵੇਂ ਇੱਕ ਦੂਜੇ ਨੂੰ ਦੁਸ਼ਮਣ ਦੱਸਣ, ਇਸ ਲਈ ਹੁਣ ਇਸ ਨੀਤੀ ਤੇ ਆ ਗਏ। ਹੁਣ ਹੋਰ ਥੱਲੇ ਆ ਰਹੇ ਨੇ ਇਹ। ਹੁਣ ਮਹਾਰਾਣਾ ਪ੍ਰਤਾਪ ਦੇ ਹਵਾਲੇ ਨਾਲ, ਅਜਿਹੇ ਯੋਧਿਆਂ ਦੇ ਹਵਾਲੇ ਨਾਲ ਰਾਜਨੀਤੀ ਕਰਨ ਲੱਗੇ ਨੇ। ਰਾਜਨੀਤੀ ਦਾ ਪੱਧਰ ਕਿੰਨਾ ਥੱਲੇ ਲਿਆਂਦਾ ਇਸ ਦਾ ਦ੍ਰਿਸ਼ ਵੀ ਸਾਹਮਣੇ ਆ। ਔਰ ਇਹ ਧਰਮ ਦੀ, ਜਾਤ ਦੀ, ਫਿਰਕੇ ਦੀ, ਰੰਗਾਂ ਦੀ ਰਾਜਨੀਤੀ ਦਾ ਇੱਕ ਚਿਹਰਾ ਵੀ ਸਾਫ਼ ਹੋ ਗਿਆ। ਜੀ 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 ਜੀ। ਅਗਲੀ ਗੱਲ ਕਰਕੇ ਆਪਣੇ ਸ਼ਰਮਾ ਜੀ ਕਿ ਕਾਂਗਰਸ ਨੂੰ ਤਾਂ ਹੁਣ ਪੰਜਾਬ ਦੇ ਵਿੱਚ ਵੀ ਦੇਸ਼ ਭਰ ਦੇ ਵਿੱਚ ਲੀਡਰ ਛੱਡ ਕੇ ਜਾ ਰਹੇ ਆ ਕਿਸੇ ਝੋਲਾ ਛਾਪ ਸਮਾਜ ਸੇਵੀ ਨੇ ਕਾਂਗਰਸ ਦਾ ਹੱਥ ਫੜ ਲਿਆ, ਫੜਨਾ ਹੈ ਕਿ ਫੜ ਲਿਆ ਕਾਂਗਰਸ ਦਾ ਹੱਥ? ਹਾਂ, ਕਾਂਗਰਸ ਦਾ ਹੱਥ ਫੜੇ ਲਿਆ ਜਨਾਬ ਜੀ। ਝੋਲਾ ਛਾਪ ਨੂੰ ਲੈ ਕੇ ਕਈਆਂ ਦੇ ਧਿਆਨ ਚ ਝੋਲਾ ਛਾਪ ਡਾਕਟਰਾਂ ਦੀ ਚਰਚਾ ਖੂਬ ਆਉਂਦੀ ਆ। ਬਿਲਕੁਲ ਬਿਲਕੁਲ। ਇਹ ਪਰ ਰਾਜਨੀਤਿਕ ਨਬਜ ਪਛਾਣਨ ਵਾਲੇ ਡਾਕਟਰ ਨੇ ਕਿ ਕਿਹੜੀ ਸਟੇਜ ਮੀਡੀਆ ਦੀ ਨਜ਼ਰ ਚ ਰਹੂ, ਕਿਹੜੀ ਸਟੇਜ ਲੋਕਾਂ ਦੀ ਨਜ਼ਰ ਚ ਰਹੂ, ਇਹ ਉਸ ਸਟੇਜ ਤੇ ਨਜ਼ਰ ਆ ਜਾਂਦੇ ਨੇ। ਠੀਕ ਹੈ। ਕਿਸੇ ਸਮੇਂ ਯੂਪੀਏ ਦੀ ਸਰਕਾਰ ਸੀ, ਯੂਪੀ ਦੀ ਸਰਕਾਰ ਚ ਨਵੇਂ ਸਰਗਰਮ ਰੂਪ ਚ ਭੂਮਿਕਾ ਨਿਭਾ ਰਹੇ ਸੀ ਰਾਹੁਲ ਗਾਂਧੀ ਜੀ। ਔਰ ਉਸ ਸਮੇਂ ਰਾਹੁਲ ਗਾਂਧੀ ਵੱਲੋਂ ਕੁਝ ਕਮੇਟੀਆਂ, ਸਿੱਖਿਆ ਨੂੰ ਲੈ ਕੇ, ਸਮਾਜ ਸੁਧਾਰ ਨੂੰ ਲੈ ਕੇ, ਦੇਸ਼ ਦੀਆਂ ਨੀਤੀਆਂ ਨੂੰ ਲੈ ਕੇ ਕੁਝ ਕਮੇਟੀਆਂ ਦਾ ਗਠਨ ਕੀਤਾ ਤੇ ਉਹਦੇ ਵਿੱਚ ਸਲਾਹਕਾਰ ਦੀ ਭੂਮਿਕਾ ਚ ਸਨ ਜੀ ਇਹ ਝੋਲਾ ਛਾਪ ਜੋਗਿੰਦਰ ਯਾਦਵ ਜੀ। ਠੀਕ ਆ। ਬੜੇ ਮਿੱਠ ਬੋਲੜੇ ਨੇ, ਬੜੇ ਪਿਆਰ ਨਾਲ ਗੱਲ ਕਰਦੇ ਨੇ, ਬੜੇ ਤਰਕ ਨਾਲ ਗੱਲ ਰੱਖਦੇ ਨੇ, ਕੋਈ ਦੋ ਰਾਏ ਨਹੀਂ। ਪੜ੍ਹਿਆ ਬਹੁਤ ਹੈ, ਸਮਝਿਆ ਬਹੁਤ ਹੈ, ਪਰ ਪਾਲਾ ਬਦਲਣ ਦੇ ਮਾਹਰ ਨੇ। ਸੋ ਉਸ ਸਮੇਂ ਇਹ ਯੂਪੀਏ ਦੇ ਸਰਕਾਰ ਦੇ ਸਮੇਂ ਰਾਹੁਲ ਗਾਂਧੀ ਦੇ ਐਂਡ ਟੀਮ ਦੇ ਸਲਾਹਕਾਰ ਵਜੋਂ ਉਹਨਾਂ ਦੇ ਨਾਲ ਸੀ। ਪਰ ਅਚਾਨਕ ਅੰਨਾ ਅੰਦੋਲਨ ਆਉਂਦਾ, ਉਹਦੇ ਪਿੱਛੇ ਕਿਹੜੀ ਧਿਰ ਆਉਂਦੀ ਆ ਸਾਨੂੰ ਸਾਰਿਆਂ ਨੂੰ ਪਤਾ। ਰਾਮਦੇਵ ਦਾ ਫਰਮਾਨ ਆਉਂਦੇ ਨੇ, ਉਹ ਸਾਰਾ ਕੁਝ ਚੱਲਦਾ ਤੇ ਉਹ ਮਜਬਾ ਲੱਗਦਾ। ਤੇ ਉਸ ਮਜਬੇ ਦੀ ਸਟੇਜ ਦੇ ਉੱਤੇ ਕੇਜਰੀਵਾਲ, ਕੁਮਾਰ ਵਿਸ਼ਵਾਸ ਐਂਡ ਪਾਰਟੀ ਤੇ ਉਹਦੇ ਵਿੱਚ ਇਹ ਵੀ ਨਜ਼ਰ ਆਉਂਦੇ ਨੇ ਤੇ ਖੂਬ ਚਰਚਾ ਚਾਹੁੰਦੇ ਨੇ, ਚਮਕਦਾ ਚਿਹਰਾ। ਸੋ ਝੋਲਾ ਉਸ ਸਮੇਂ ਵੀ ਨਾਲ ਸੀ। ਨਾਲ ਲੋਕ, ਮੈਨੂੰ ਨਹੀਂ ਪਤਾ ਸੀ ਜਾਂ ਨਹੀਂ, ਪਰ ਝੋਲੇ ਸਣੇ ਜੋਗਿੰਦਰ ਯਾਦਵ ਉਸ ਸਟੇਜ ਤੇ ਸੀ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਪਾਰਟੀ ਦੇ ਰੂਪ ਸਾਹਮਣੇ ਆਉਂਦੇ ਨੇ। ਪ੍ਰਵੀਨ ਜੀ, ਪਾਰਟੀ ਬਣ ਜਾਂਦੀ ਆ। ਉਸ ਪਾਰਟੀ ਦੇ ਸੰਸਥਾਪਕਾਂ ਵਿੱਚ, ਮੁੱਢਲੀ ਮੈਂਬਰਾਂ ਦੇ ਵਿੱਚ ਜੋਗਿੰਦਰ ਯਾਦਵ ਖੜੇ ਨਜ਼ਰ ਆਉਂਦੇ ਨੇ। ਉੱਥੋਂ ਨਾਰਾਜ਼ਗੀ ਹੁੰਦੀ ਆ, ਟੁੱਟਦੇ ਨੇ, ਭੱਜਦੇ ਨੇ ਤੇ ਆ ਕੇ ਸਵਰਾਜ ਪਾਰਟੀ ਦਾ ਗਠਨ ਕਰ ਲੈਂਦੇ ਨੇ। ਪਾਰਟੀ ਬਣਾਈ, ਚੋਣ ਲੜੀ, ਜ਼ਮਾਨਤਾਂ ਜ਼ਬਤ ਕਰਾਈਆਂ, ਮੂੰਹ ਦੀ ਖਾਣੀ ਪਈ ਤੇ ਉਸ ਤੋਂ ਬਾਅਦ ਥੋੜਾ ਜਿਹਾ ਦ੍ਰਿਸ਼ ਤੋਂ ਗਾਇਬ ਹੁੰਦੇ ਨੇ। ਫਿਰ ਲੇਖਾਂ 'ਚ ਪੜ੍ਹਨ ਨੂੰ ਮਿਲਦੇ ਨੇ। ਅਚਾਨਕ 3 ਖੇਤੀ ਕਾਨੂੰਨਾਂ ਦਾ ਕਿਸਾਨ ਅੰਦੋਲਨ ਆ ਜਾਂਦਾ ਤੇ ਜੋਗਿੰਦਰ ਯਾਦਵ ਜੀ ਝੋਲੇ ਸਣੇ ਉੱਥੇ ਨਜ਼ਰ ਆਉਂਦੇ ਨੇ। ਨਾਲ ਮੈਨੂੰ ਕਿਸਾਨ ਤਾਂ ਨਹੀਂ ਕੋਈ ਦਿਖਿਆ ਉੱਥੇ 385 ਦਿਨਾਂ 'ਚ।
ਪਰ ਜੋਗਿੰਦਰ ਯਾਦਵ ਜੀ ਉਹਨਾਂ ਦਾ ਝੋਲਾ ਬਹੁਤ ਦਿਖਿਆ ਤੇ ਮੀਡੀਆ 'ਚ ਖੂਬ ਚੱਲੇ, ਸਰਕਾਰ ਸੇ ਬਾਤ ਕਰ ਲਓ। ਸਾਡੇ ਵਾਲੇ ਕਿਹਾ ਕਰਨ ਜਥੇਬੰਦੀਆਂ ਕਿ ਅਸੀਂ ਕਦੇ ਮਨਜ਼ੂਰੀ ਲੈ ਕੇ ਤਾਂ ਪ੍ਰਦਰਸ਼ਨ ਨਹੀਂ ਕੀਤਾ, ਨਹੀਂ ਦਿੱਲੀ ਪੁਲਿਸ ਸੇ ਮਨਜ਼ੂਰੀ ਲੈ ਲਓ। ਉਹ 26 ਜਨਵਰੀ ਵਾਲਾ ਜੋ ਕੁਝ ਵਾਪਰਿਆ ਉਹ ਇਹਨਾਂ ਦੀ ਮਨਜ਼ੂਰੀ ਦਾ ਪਾਇਆ ਹੋਇਆ ਪਸੂੜੀ ਸੀ। ਸੋ ਮੈਨੂੰ ਪਤਾ ਉਹ ਬੈਠਕਾਂ ਕਿਵੇਂ ਹੋਈਆਂ, ਕਿੱਥੇ ਹੋਈਆਂ। ਸੋ ਇਸ ਲਈ ਉੱਥੇ ਖੂਬ ਨਜ਼ਰ ਆਏ। ਤੇ ਫੇਰ ਲਖੀਮਪੁਰ ਖੀਰੀ ਇੱਕ ਦਿਨ ਦਿਖੇ ਸੀਗੇ, ਉਸ ਤੋਂ ਬਾਅਦ ਗਾਇਬ ਹੋ ਗਏ। ਤੇ ਉਹ ਗਾਇਬ ਹੋਣ ਦੇ ਦੌਰਾਨ ਇਹ ਰਾਹੁਲ ਗਾਂਧੀ ਦੇ ਸੰਪਰਕ ਸੀ, ਰਾਹੁਲ ਗਾਂਧੀ ਨਾਲ ਮੀਟਿੰਗਾਂ ਕੀਤੀਆਂ, ਉਹਨਾਂ ਦੀ ਟੀਮ ਨਾਲ ਮੀਟਿੰਗਾਂ ਕੀਤੀਆਂ ਔਰ ਖੁਦ ਆਫਰ ਕੀਤਾ ਕਿ ਰਾਹੁਲ ਗਾਂਧੀ ਜੀ ਤੁਸੀਂ ਜਿਹੜੀ ਪਦ ਯਾਤਰਾ ਕਰਨ ਜਾ ਰਹੇ ਹੋ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ, ਉਸ ਦੇ ਵਿੱਚ ਤੁਹਾਡੇ ਨਾਲ ਤਿਰੰਗਾ ਲੈ ਕੇ ਮੈਂ ਵੀ ਤੁਰਨਾ। ਸੋ ਅਜੇ ਸਵਰਾਜ ਤਾਂ ਕਹਿੰਦੇ ਬਰਕਰਾਰ ਆ, ਪਰ ਰਾਹੁਲ ਗਾਂਧੀ ਦਾ ਹੱਥ ਫੜ ਲਿਆ, ਕਾਂਗਰਸ ਦਾ ਹੱਥ ਫੜ ਲਿਆ, ਜਾਂ ਕੌਮਿਆਂ 'ਚ ਪਾ ਕੇ ਤੁਸੀਂ ਕਹਿਣਾ ਹੋਵੇ ਪੰਜਾ ਫੜ ਲਿਆ, ਤਾਂ ਕੋਈ ਦੋ ਰਾਏ ਨਹੀਂ। ਹੁਣ 7 ਸਤੰਬਰ ਤੋਂ ਜਿਹੜੀ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਦੀ ਯਾਤਰਾ ਹੈ, ਜਿਹਦੇ ਵਿੱਚ ਕਿੰਨੇ ਹੀ ਸੂਬਿਆਂ ਚੋਂ ਲੰਘਣੀ ਆ, ਉਹਦੇ ਵਿੱਚ ਦੇਸ਼ ਜੋੜੋ ਯਾਤਰਾ ਦੇ ਵਿੱਚ ਹੁਣ ਜੋਗਿੰਦਰ ਯਾਦਵ ਜੀ ਸਣੇ ਝੋਲਾ ਰਾਹੁਲ ਗਾਂਧੀ ਨਾਲ ਤੁਰਦੇ ਨਜ਼ਰ ਆਉਣਗੇ। ਸੋ ਇਸ ਲਈ ਇਹ ਮੌਕੇ ਦੇ ਹਿਸਾਬ ਨਾਲ ਪਾਲਾ ਬਦਲਣ ਦੇ ਮਾਹਰ ਨੇ ਜਨਾਬ। ਸੋ ਇਹਨਾਂ ਦਾ ਇਹ ਨਵਾਂ ਰੰਗ ਦੇਖਣ ਨੂੰ ਮਿਲੇਗਾ। ਜੀ ਜੀ ਜੀ, ਦੇਖਦੇ ਹਾਂ ਜੀ ਇਹ ਝੋਲਾ ਛਾਪ ਸਮਾਜ ਸੇਵੀ ਕਾਂਗਰਸ 'ਚ ਆ ਕੇ ਕੀ ਕ੍ਰਿਸ਼ਮਾ ਕਰਦੇ ਨੇ, ਨਜ਼ਰ ਰਹੇਗੀ। ਕਿਸਾਨ ਜਥੇਬੰਦੀਆਂ ਨੇ ਖੁਦ ਹੀ ਦੱਸਤਾ ਮੋਦੀ ਸਾਹਿਬ ਨੂੰ ਕਿ ਅਸੀਂ ਫਾੜੀਆਂ, ਸਾਡੇ 'ਚ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ, ਸੋ ਡਰਨ ਦੀ ਲੋੜ ਵੀ ਨਹੀਂ ਹੈ। ਫਿਰ ਜੇ ਫਾੜੀ ਨਹੀਂ ਹੈ, ਇਤਫਾਕ ਹੀ ਨਹੀਂ ਹੈ, ਫਿਰ ਡਰ ਸਰਕਾਰ ਨੂੰ ਕਾਹਦਾ। ਬਿਲਕੁਲ ਪ੍ਰਵੀਨ ਜੀ, ਨਜ਼ਰ ਲਖੀਮਪੁਰ ਖੀਰੀ ਵਾਲੇ ਪ੍ਰਦਰਸ਼ਨ ਤੇ ਵੀ ਰਹੀ, ਨਜ਼ਰ ਮਹਾਲੀ ਵੇਰਕਾ ਚੌਂਕ ਤੇ ਵੀ ਰਹੀ, ਤੇ ਨਜ਼ਰ ਜੰਤਰ ਮੰਤਰ ਤੇ ਵੀ ਰਹੀ। ਤੁਸੀਂ ਇਹ ਦੇਖੋ ਕਿ ਹੁਣ SKM 6-7 ਵਿੰਗ ਹੋ ਗਏ। ਉਹ ਢਾਬੇ ਵਾਲੇ 2 ਬੰਦੇ ਲੜ ਪੈਣ ਤਾਂ ਕਹਿੰਦੇ ਨੇ ਨਿਊ ਸ਼ੇਰੇ ਪੰਜਾਬ ਢਾਬਾ। ਸੋ ਹੁਣ ਏਦਾਂ ਹੀ ਨਵੇਂ SKM। ਸੋ ਇੱਕ ਕਹਿੰਦਾ ਰਾਜਨੀਤੀ ਰਹਿਤ, ਇੱਕ ਕਹਿੰਦਾ ਰਾਜਨੀਤੀ ਲੜਨ ਵਾਲਾ, ਇੱਕ ਕਹਿੰਦਾ ਸਾਰੇ ਤਰ੍ਹਾਂ ਦੇ ਨੇ ਸਾਡੇ 'ਚ। ਜਿਹੜੇ ਲਖੀਮਪੁਰ ਖੀਰੀ ਬੈਠੇ ਸੀ ਉਹਨਾਂ ਦੇ ਵਿੱਚ ਚੋਣਾਂ ਲੜਨ ਵਾਲੇ ਵੀ ਬੈਠੇ ਸੀ, ਉਹਨਾਂ 'ਚ ਚੋਣਾਂ ਬਿਲਕੁਲ ਵੀ ਨਾ ਲੜਨ ਵਾਲੇ, ਚੋਣਾਂ ਦੇ ਨਾਲ ਜਾਣ ਵਾਲੇ ਵੀ ਉਹ ਵੀ ਬੈਠੇ ਸੀ ਜਿਹੜੇ ਨਹੀਂ ਜਾਂਦੇ, ਉਹਨਾਂ 'ਚ ਉਹ ਵੀ ਬੈਠੇ ਸੀ ਜਿਹੜੇ ਬਾਹਰੋਂ ਸਮਰਥਨ ਕਰਦੇ ਨੇ, ਉਹਨਾਂ 'ਚ ਉਹ ਵੀ ਬੈਠੇ ਸੀ ਜਿਹੜੇ ਕਦੇ ਕਿਸੇ ਨਾਲ ਪਾਰਟੀਆਂ ਦੇ ਵਿੰਗ ਬਣ ਕੇ ਵੀ ਕੰਮ ਕਰਦੇ ਨੇ। ਇਸ ਲਈ ਉੱਥੇ ਸਾਰੇ ਤਰ੍ਹਾਂ ਦੇ ਸੀ ਜੀ। ਪਰ ਜਿਹੜਾ ਏਜੰਡਾ ਹੈ ਜਥੇਬੰਦੀਆਂ ਦਾ ਉਹ ਇੱਕੋ ਹੈ। ਲਖੀਮਪੁਰ ਖੀਰੀ ਬੈਠੇ ਕਿਸਾਨ ਵੀ ਮੰਗ ਕਰ ਰਹੇ ਸੀ ਕਿ ਜਿਹੜੇ ਕਿਸਾਨ ਫੜੇ ਹੋਏ ਨੇ ਉਹਨਾਂ ਨੂੰ ਛੱਡਿਆ ਜਾਵੇ, ਜਿਹੜੇ ਪਰਚੇ ਦਰਜ ਨੇ ਉਹ ਰੱਦ ਕੀਤੇ ਜਾਣ, MSP ਕਿਸਾਨਾਂ ਨੂੰ ਮਿਲਣੀ ਚਾਹੀਦੀ ਆ, ਬਿਜਲੀ ਸੋਧ ਬਿੱਲ ਵਾਪਸ ਹੋਣਾ ਚਾਹੀਦਾ ਹੈ, ਤੇ ਆ ਜਿਹੜੀ ਅਗਨੀਪਥ ਵਰਗੀ ਯੋਜਨਾ ਇਹਨੂੰ ਵਾਪਸ ਲੈਣਾ ਚਾਹੀਦਾ। ਤੇ ਉਹ ਧੜੇ ਤੋਂ ਉਹ ਧੜਾ ਜੇ ਵਾਪਸ ਪਰਤ ਰਿਹਾ ਸੀ ਕਿ ਡੱਲੇਆਣਾ ਐਂਡ ਪਾਰਟੀ ਜੰਤਰ ਮੰਤਰ ਨੂੰ ਜਾ ਰਹੀ ਸੀ, ਤੇ ਉੱਥੇ ਜੰਤਰ ਮੰਤਰ ਤੇ ਉਹੀ ਮੰਗਾਂ, ਉਹੀ MSP ਨੂੰ ਲੈ ਕੇ, ਉਹੀ ਲਖੀਮਪੁਰ ਖੀਰੀ ਦੇ ਮਾਮਲੇ ਨੂੰ ਲੈ ਕੇ, ਉਹੀ ਮੰਤਰੀ ਦੇ ਅਸਤੀਫੇ ਨੂੰ ਲੈ ਕੇ, ਉਹੀ ਬਿਜਲੀ ਸੋਧ ਬਿੱਲ ਨੂੰ ਲੈ ਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣਾ ਜੀ। ਉੱਥੇ 2 ਅਧਿਕਾਰੀ ਆਏ ਸੀ ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਤਾ। 4000 ਕਿਸਾਨ ਇਕੱਠੇ ਹੋਏ ਸੀ, ਵੱਡੀ ਗਿਣਤੀ ਆ, ਫਿਰ ਵੀ 4000 ਦਿੱਲੀ ਤੱਕ ਕਿਸਾਨਾਂ ਦਾ ਇੱਕ ਕਾਲ ਤੇ ਜਾਣਾ, ਇਹ ਛੋਟਾ ਨਹੀਂ ਹੈ। ਪਰ ਸਵਾਲ ਇਹ ਆ ਕਿ ਇਹ ਸੁਨੇਹਾ ਕੀ ਜਾ ਰਿਹਾ ਪ੍ਰਵੀਨ ਜੀ। ਕੁਝ ਧੜੇ ਲਖੀਮਪੁਰ ਖੀਰੀ 'ਚ ਬੈਠੇ ਸੀ, ਇੱਕ ਧੜਾ ਤੇ ਉਹਦੇ ਨਾਲ ਦੇ 2-4 ਸੰਗਠਨ ਹੋਰ ਕੱਲ ਜੰਤਰ ਮੰਤਰ ਸੀ, ਕੱਲ ਹੀ ਰਾਜੇਵਾਲ ਇੱਥੇ ਸਪੀਕਰ ਲਾ ਕੇ ਇੱਥੇ ਵੇਰਕਾ ਚੌਂਕ ਦੇ ਮੂਹਰੇ ਬੈਠੇ ਸੀ। ਸੋ ਇਸ ਲਈ ਖੁਦ ਦੱਸ ਰਹੀਆਂ ਜਥੇਬੰਦੀਆਂ ਨਰਿੰਦਰ ਮੋਦੀ ਨੂੰ ਕਿ ਫਿਕਰ ਨਾ ਕਰ ਭਾਈ, ਅਸੀਂ ਤਾਂ ਆਪਣੀ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਾਂ, ਆਪਣੀ ਡੁਗਡੁਗੀ ਵਜਾ ਰਹੇ ਹਾਂ, ਆਪਣੀਆਂ ਜਥੇਬੰਦੀਆਂ ਨੂੰ ਇੱਕ ਦੂਏ ਨੂੰ ਕਾਰਡ ਦਿਖਾਉਣ ਲਈ ਆਪਣੇ ਇਕੱਠ ਦਿਖਾ ਰਹੇ ਹਾਂ, ਅਸੀਂ ਤੇਰੇ ਮੂਹਰੇ ਪ੍ਰਦਰਸ਼ਨ ਕਰਨੀ ਹੈ। ਜਦੋਂ ਮੰਗ ਇੱਕ ਹੈ, ਮਸਲਾ ਇੱਕ ਹੈ, ਤੁਹਾਡੇ ਏਜੰਡੇ ਇੱਕ ਨੇ, ਫਿਰ ਇਕੱਠੇ ਕਿਉਂ ਨਹੀਂ? ਜੇ ਇੱਕ ਸੁਰ 'ਚ ਦਿੱਲੀ ਵੱਲ ਨੂੰ ਜਾਂਦੇ ਤਾਂ ਉਹਦਾ ਅਸਰ ਹੋਰ ਜਾਣਾ ਸੀ। ਬੇਸ਼ੱਕ ਕੱਲ ਪਹਿਲਾਂ ਰੋਕਣ ਦੀ ਕੋਸ਼ਿਸ਼ ਹੋਈ, ਫਿਰ ਲਾਂਘੇ ਖੋਲ ਦਿੱਤੇ ਗਏ, ਫਿਰ ਜਾਣ ਦਿੱਤਾ ਗਿਆ, ਕਿਉਂਕਿ ਕਿਹਾ ਜਾਂਦਾ ਕਿ ਇਹਦੇ ਵਿੱਚ ਕੁਝ ਸੰਗਠਨ ਅਜਿਹੇ ਨੇ ਜਿਨ੍ਹਾਂ ਦੀ BJP ਨਾਲ ਸੁਰਤਾਲ ਮਿਲਦੀ ਆ। ਸੋ ਇਸ ਲਈ ਇਹ ਸਾਰਾ ਕੁਝ ਸਾਫ਼ ਝਲਕ ਰਿਹਾ ਕਿ ਖੁਦ ਮਤਲਬ ਕਿ ਪਾਰਟੀਆਂ ਨੂੰ ਦੱਸਿਆ ਜਾ ਰਿਹਾ, ਰਾਜਨੀਤਿਕ ਧਿਰਾਂ ਨੂੰ ਦੱਸਿਆ ਜਾ ਰਿਹਾ, ਸਰਕਾਰ ਨੂੰ, ਕੇਂਦਰ ਨੂੰ ਦੱਸਿਆ ਜਾ ਰਿਹਾ ਕਿ ਭਾਈ ਫਿਕਰ ਨਾ ਕਰੋ, ਅਸੀਂ ਆਪਣੀ ਡਫਲੀ ਵਜਾਉਣੀ ਹੈ। ਕੱਲ ਹੋ ਗਈ, ਅਗਲਿਆਂ ਨੇ MSP ਦੀ ਕਮੇਟੀ ਦੀ ਪਹਿਲੀ ਬੈਠਕ ਕਰ ਲਈ, ਬੈਠਕ ਕਰਕੇ ਅਗਲਿਆਂ ਨੇ 4 ਉਪ ਕਮੇਟੀਆਂ ਬਣਾਤੀਆਂ ਜੀ। ਜ਼ੀਰੋ ਖਰਚੇ ਵਾਲੀ ਕਹਿੰਦੇ ਖੇਤੀ ਕਰਾਵਾਂਗੇ, ਉਹਦੇ ਤੇ ਕਮੇਟੀ ਬਣ ਗਈ। ਸੋ ਇਸ ਲਈ ਬਦਲਮੀਆਂ ਫਸਲਾਂ ਕਿਵੇਂ ਬੀਜਣੀਆਂ ਉਹਦੇ ਲਈ ਕਮੇਟੀ ਬਣ ਗਈ ਜੀ। ਸੋ ਕਿਤੇ ਨਾ ਕਿਤੇ ਜਿਹੜੇ ਮਸਲੇ ਤੇ ਇੱਕ ਸੁਰ ਹੋ ਕੇ ਸਰਕਾਰ ਨੂੰ ਦਬਕਾ ਮਾਰਨ ਦੀ ਲੋੜ ਸੀ, ਹੁਣ ਉਹ ਦਬਕਾ ਨਹੀਂ ਵੱਜਦਾ, ਹੁਣ ਸਿਰਫ ਦਿਖਾਇਆ ਜਾ ਰਿਹਾ। ਔਰ ਇਹ ਪਤਾ ਹੈ ਕਿ ਜਿੱਥੇ 4 ਕਿਸਾਨ ਇਕੱਠੇ ਹੋਣਗੇ ਮੀਡੀਆ ਨੇ ਹੁਣ ਆ ਜਾਣਾ, ਹਲੇ ਤਾਜ਼ੇ ਚਰਚਾ 'ਚ ਨੇ। ਸੋ ਇਸ ਲਈ ਉਹ ਮੀਡੀਆ 'ਚ ਰਹਿ ਕੇ ਹੀ ਸਮਝਦੇ ਨੇ ਕਿ ਸਾਡੀ ਹਾਜ਼ਰੀ ਲੱਗ ਗਈ। ਜਨਾਬ ਸਰਕਾਰ ਹੁਣ ਤੁਹਾਡੇ ਤੋਂ ਫਿਕਰਮੰਦ ਨਹੀਂ ਆ ਜਦੋਂ ਤੱਕ ਇਕੱਠੇ ਨਹੀਂ ਹੋਵੋਗੇ। ਜੀ ਬਿਲਕੁਲ।
ਫੁੱਟ ਤੋਂ ਸਰਕਾਰਾਂ ਕਦੇ ਨਹੀਂ ਡਰਦੀਆਂ, ਸਰਕਾਰਾਂ ਤਾਂ ਫੁੱਟ ਬਿਲਕੁਲ ਪਵਾਉਂਦੀਆਂ ਹੁੰਦੀਆਂ ਇੱਕ ਹੀ ਨੂੰ ਪਵਾਉਂਦੀਆਂ ਟਿਕਾਉਣ ਵਾਸਤੇ। ਹੁੰਦੀਆਂ ਬਿਲਕੁਲ। ਅਗਲੀ ਖਬਰ ਦੇ ਵੱਲ ਵਧ ਗਏ ਆਪਣੇ ਸ਼ਰਮਾ ਜੀ, ਕਿ ਸੁਖਬੀਰ ਬਾਦਲ ਪੰਜਾਬ 'ਚ ਤਾਂ ਝਟਕੇ ਲੱਗ ਹੀ ਰਹੇ ਸੀ। ਕਦੇ ਕਿਹਨੇ ਬੈਠਕ ਕਰ ਲਈ, ਕਦੇ ਕਿਹਨੇ ਬੈਠਕ ਕਰ ਲਈ। ਇਹਨਾਂ ਬੈਠਕਾਂ 'ਚ ਬਹਿਣ ਵਾਲੇ ਵੀ ਸੁਖਬੀਰ ਨਾਲ ਬੈਠਕਾਂ ਕਰੀ ਜਾਂਦੇ ਸੀ। ਖੈਰ ਹੁਣ ਹਰਿਆਣੇ 'ਚ ਸੁਖਬੀਰ ਬਾਦਲ ਨੂੰ ਕੋਈ ਝਟਕਾ ਲੱਗਿਆ? ਪ੍ਰਵੀਨ ਜੀ, ਝਟਕੇ ਤਾਂ ਲਗਾਤਾਰ ਲੱਗ ਰਹੇ ਨੇ। 25 ਸਾਲ ਰਾਜ ਕਰਾਂ ਵਾਲੇ 2 ਵਾਰ ਸੱਤਾ ਤੋਂ ਬਾਹਰ ਰਹਿ ਗਏ, ਔਰ ਦੂਜੀ ਵਾਰ ਹੋਰ ਗ੍ਰਾਫ ਸਿਮਟ ਕੇ ਦੁਹਾਈ ਤੱਕ ਵੀ ਨਹੀਂ ਆਇਆ, 5 ਦਾ ਅੰਕੜਾ ਵੀ ਨਹੀਂ ਛੂਹ ਸਕੇ, ਹੈ ਨਾ, ਟੌਪ 5 ਚ ਵੀ ਨਹੀਂ ਆਏ ਮਤਲਬ। ਸੋ ਇਸ ਲਈ ਉੱਥੋਂ ਹੀ ਹਿਸਾਬ ਲਾ ਲਓ ਕਿ ਝਟਕੇ ਕਿੱਡੇ ਬੜੇ ਲੱਗ ਰਹੇ ਸੀ। ਪਰ ਉਹ ਸਭ ਦੇ ਦਰਮਿਆਨ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੱਥੋਂ ਖਿਸ ਗਈ, ਉਹ ਝਟਕਾ ਸੀ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਨਵੀਂ ਅਕਾਲੀ ਦਲ ਬਣ ਗਿਆ, ਦਿੱਲੀ ਕਮੇਟੀ ਦਾ ਅਕਾਲੀ ਦਲ, ਮਤਲਬ ਦਿੱਲੀ ਅਕਾਲੀ ਦਲ ਬਣ ਗਿਆ, ਉਹ ਪੰਜਾਬ ਚ ਆ ਕੇ ਚੁਣੌਤੀ ਦੇਣ ਲੱਗ ਗਿਆ। ਫਿਰ ਇਹ ਸਭ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਦੇ ਅੰਦਰੋਂ ਚੁਣੌਤੀ ਖੜੀ ਹੋਣ ਲੱਗ ਗਈ। ਫਿਰ ਇਹ ਸਭ ਦੇ ਦਰਮਿਆਨ ਅਕਾਲੀ ਦਲ ਦੇ ਉਹ ਲੀਡਰ ਜਿਹੜੇ ਅੱਖ 'ਚ ਅੱਖ ਪਾ ਕੇ ਨਹੀਂ ਦੇਖਦੇ ਸੀ, ਸਿਰ ਚੱਕ ਕੇ ਨਹੀਂ ਦੇਖਦੇ ਸੀ, ਸੁਖਬੀਰ ਬਾਦਲ ਦੇ ਮੂਹਰੇ ਨਹੀਂ ਖੜਦੇ ਸੀ, ਪਿੱਛੇ ਹੀ ਖੜਦੇ ਸੀ, ਉਹ ਸਾਹਮਣੇ ਆ ਕੇ ਚੁਣੌਤੀ ਦੇਣ ਲੱਗ ਗਏ, ਬੈਠਕਾਂ ਕਰਨ ਲੱਗ ਗਏ। ਸੋ ਇਹ ਸਾਰਾ ਚੱਲ ਹੀ ਰਿਹਾ ਸੀ ਅਕਾਲੀ ਦਲ, ਕਿ ਮਲੂਕਾ ਸਾਹਿਬ ਕਹਿੰਦੇ ਇਹ ਉਵੇਂ ਹੀ ਹੈ ਜਿਵੇਂ ਸੁਖਬੀਰ ਬਾਦਲ ਕਹਿੰਦੇ ਸੀ 25 ਸਾਲ ਰਾਜ ਕਰਾਂਗੇ। ਮਲੂਕਾ ਸਾਹਿਬ ਕਹਿੰਦੇ ਜਿਹਨੇ ਜਾਣਾ ਚੱਲ ਜਾਓ, ਜਿਹਨੇ ਜੋ ਕਰਨਾ ਕਰ ਲਓ, ਪ੍ਰਧਾਨ ਸੁਖਬੀਰ ਬਾਦਲ ਹੀ ਰਹਿਣਗੇ ਇੰਨੇ ਸਾਲ। ਤੇ ਅਗਲੇ ਕਹਿੰਦੇ ਠੀਕ ਆ, ਅਸੀਂ ਚੱਲੇ। ਹਰਿਆਣੇ ਵਾਲਿਆਂ ਨੇ ਵੱਖਰਾ ਅਕਾਲੀ ਦਲ ਬਣਾ ਲਿਆ ਜਨਾਬ। ਹਰਿਆਣੇ ਦੇ ਵਿੱਚ ਇਹਨਾਂ ਦੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰ, ਇਹਨਾਂ ਦੇ ਨਾਲ ਸਰਕਲ ਪ੍ਰਧਾਨ, ਇਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਤੇ ਚੋਣ ਲੜਨ ਵਾਲੇ ਨੁਮਾਇੰਦੇ, ਇਹਨਾਂ ਵੱਲੋਂ ਮਹਿਲਾ ਵਿੰਗ ਦੀਆਂ ਬੀਬੀਆਂ, ਤੇ ਕਿੰਨਾ ਹੀ ਵੱਡਾ ਕਾਫਲਾ ਇਕੱਠ ਹੋਇਆ, ਇਕੱਠ ਹੋ ਕੇ ਫੈਸਲਾ ਹੋਇਆ ਤੇ ਆਪਣਾ ਅਕਾਲੀ ਦਲ ਬਣਾ ਲਿਆ। ਹੁਣ ਇਹ ਅਕਾਲੀ ਦਲ ਕਿਹਦੀ ਝੋਲੀ 'ਚ ਪੈਂਦਾ, ਕਿ ਖੱਟਰ ਦੀ ਜਾਂ ਆਮ ਆਦਮੀ ਪਾਰਟੀ ਦੀ, ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਬਹੁਤ ਕੁਝ ਹੋਣਾ ਹਲੇ ਆਉਣ ਵਾਲੇ ਸਮੇਂ 'ਚ। ਦੁਸ਼ਯੰਤ ਚੌਟਾਲਾ ਤੇ ਭਗਵੰਤ ਮਾਨ ਦੀ ਮੁਲਾਕਾਤ ਨੂੰ ਵੀ ਰਾਜਨੀਤਿਕ ਮੁਲਾਕਾਤ ਸਮਝਿਆ ਜਾ ਰਿਹਾ ਕਿ ਕੀ ਪੰਜਾਬ 'ਚ ਜੱਟ ਚਿਹਰਾ ਤੇ ਉੱਥੇ ਜਾਟ ਚਿਹਰਾ, ਕੇਜਰੀਵਾਲ ਦੀ ਇਹ ਨੀਤੀ ਤਾਂ ਨਹੀਂ। ਜੀ। ਸੋ ਕੀ ਹੁਣ ਉਹ ਨੌਜਵਾਨ ਚਿਹਰੇ ਨੂੰ ਤਾਂ ਨਹੀਂ ਕਹਿਣਾ ਕਿ ਆ ਜਾ ਸੀਐਮ ਦਾ ਚਿਹਰਾ ਤੂੰ ਹੋਏਗਾ, ਤੂੰ ਉਧਰ ਰਹਿ ਕੇ ਤਾਂ ਨਹੀਂ ਬਣ ਸਕਦਾ, ਅਸੀਂ ਬਣਾ ਦੇਾਂਗੇ। ਸੋ ਪੰਜਾਬ ਦੇ ਵਿੱਚ 8-10 ਚਿਹਰੇ ਇਹੋ ਜਿਹੇ ਖੜੇ ਕਰ ਲਏ ਸੀ। ਉਹ ਬਲਵੀਰ ਸਿੰਘ ਰਾਜੇਵਾਲ ਵੀ ਸੀ, ਉਹ ਸੰਤ ਬਲਵੀਰ ਸਿੰਘ ਸੀਚੇਵਾਲ ਵੀ ਸੀ, ਉਹ ਅਬਰਾਏ ਵੀ ਸੀ, ਉਹ ਫੌਜਮੁਖੀ ਵੀ ਸੀ, ਉਹ ਪ੍ਰਗਟ ਸਿੰਘ ਵੀ ਸੀ। ਸੋ ਕਿੰਨੇ ਹੀ ਚਿਹਰਿਆਂ ਦੀ ਕਤਾਰ ਸੀ। ਉੱਥੇ ਵੀ ਕਿੰਨਿਆਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਸਕਦੀਆਂ। ਇਹ ਵੀ ਚਰਚਾ ਹੈ ਕਿ ਭਗਤ ਸਿੰਘ ਦੇ ਨਾਂ ਦੇ ਉੱਤੇ ਲਿਆਉਣ ਦੇ ਬਹਾਨੇ ਨਾਲ ਆਪਣੇ ਪਾਲੇ 'ਚ ਲਿਆਉਣ ਦੀ ਕੋਸ਼ਿਸ਼ ਸੀ ਚੌਟਾਲੇ ਨੂੰ। ਹੁਣ ਬੇਸ਼ੱਕ ਉਹਦੇ ਨਾਲ ਕਹਿੰਦੇ ਕਿ MCP ਇਹ ਲਾਉਣਾ ਜੀ, ਕਹਿੰਦੇ ਸ਼ਹੀਦ ਆਜਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ MCP, ਮੋਹਾਲੀ, ਚੰਡੀਗੜ੍ਹ, ਪੰਚਕੂਲਾ। ਸੋ ਇਸ ਲਈ MCP ਦੀ ਮਨਜ਼ੂਰੀ ਦੇ ਦਿੱਤੀ ਗਈ। ਇਹਨੂੰ ਲੈ ਕੇ ਪੰਜਾਬ 'ਚ ਰੌਲਾ ਪਈ ਜਾਂਦਾ ਕਿ ਭਾਈ ਤੁਸੀਂ ਪੰਚਕੂਲਾ ਲਾਉਣ ਦੀ ਹਦਾਇਤ। ਫਿਰ ਤਾਂ ਦਿੱਲੀ ਵਾਲਾ ਇੰਦਰਾ ਗਾਂਧੀ ਏਅਰਪੋਰਟ ਨਾਲ ਵੀ ਗੜਗਾਉਂ ਲਾ ਲੈਣਾ ਚਾਹੀਦਾ। ਏਦਾਂ ਹੀ ਕਰਨਾ ਹੈ ਫਿਰ ਤਾਂ ਉਹਦੇ ਨਾਲ ਵੀ ਜੀ ਲਾ ਲਓ, ਇੱਕ ਹੋਰ ਟੰਗ ਲਓ। ਪਰ ਆਹ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਹੈ। ਤਾਂ ਇਸ ਮਸਲੇ ਦੇ ਉੱਤੇ ਅਕਾਲੀ ਦਲ ਜਿਵੇਂ ਘਿਰਿਆ, ਉਸ ਹੁਣ ਆਹ ਨਵੇਂ ਅਕਾਲੀ ਦਲ ਨੇ ਉਹਨਾਂ ਨੂੰ ਹੋਰ ਉਹਨਾਂ ਦੇ ਪੈਰ ਖਿਲਾਰਤੇ, ਜਿਹੜੇ ਕਹਿੰਦੇ ਸੀ ਕਿ ਅਸੀਂ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਆ ਸੁਖਬੀਰ ਬਾਦਲ। ਸੋ ਹੁਣ ਪੰਜਾਬ ਵਾਲੇ ਵੀ ਪ੍ਰਧਾਨ ਬਣਨ ਲਈ ਤਿਆਰ ਨਹੀਂ ਰਾਸ਼ਟਰੀ ਪਾਰਟੀ ਦਾ, ਔਰ ਇਹ ਇੱਕ ਵੱਡਾ ਝਟਕਾ। ਔਰ ਇਹਦਾ ਰੰਗ ਤੁਹਾਨੂੰ ਆਉਂਦੇ ਦਿਨਾਂ 'ਚ ਦਿਖੇਗਾ। ਇਹ ਗਰੁੱਪ ਕਿਸੇ ਨਾ ਕਿਸੇ ਵੱਡੀ ਧਿਰ ਦੇ ਮਗਰ ਖੜਾ ਨਜ਼ਰ ਆਏਗਾ, ਚਾਹੇ ਉਹ ਖੱਟਰ ਐਂਡ ਪਾਰਟੀ ਹੋਵੇ, ਚਾਹੇ ਉਹ ਦੁਸ਼ਯੰਤ ਪਾਰਟੀ ਐਂਡ ਗਰੁੱਪ ਹੋਵੇ, ਤੇ ਚਾਹੇ ਉਹ ਕੋਈ ਹੋਰ ਧਿਰ ਹੋਵੇ। ਸੋ ਇਹ ਕਿਸੇ ਨਾ ਕਿਸੇ ਰੂਪ 'ਚ ਤੁਹਾਨੂੰ ਸਾਹਮਣੇ ਆ ਸਕਦਾ। ਸ਼ਰਮਾ ਜੀ, ਇੱਕ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਨਾ ਕਿ ਜ਼ਮੀਨ ਪੰਜਾਬ ਦੀ, ਪ੍ਰੋਜੈਕਟ ਪੰਜਾਬ ਸਰਕਾਰ ਦਾ, ਨਾ ਚੰਡੀਗੜ੍ਹ ਦਾ, ਨਾ ਚੰਡੀਗੜ੍ਹ ਦਾ। ਚੰਡੀਗੜ੍ਹ ਦੇ ਦਿਓ ਜੀ, ਉਹੀ ਕਹਿੰਦਾ, ਦੇ ਦਿਓ ਚੰਡੀਗੜ੍ਹ ਪੰਜਾਬ ਨੂੰ, ਸਾਡੀ ਰਾਜਧਾਨੀ ਹੈ ਤੇ ਅਸੀਂ ਮਾਣ ਨਾਲ ਲਿਖਾਂਗੇ ਕੱਲਾ, ਨਾ ਫਿਰ ਸਾਨੂੰ ਮੋਹਾਲੀ ਲਿਖਣ ਦੀ ਲੋੜ ਨਹੀਂ। ਇਹ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਦੀ ਮਜਬੂਰੀ ਦੀ ਨਹੀਂ ਸਮਝ ਆ ਰਹੀ ਵੀ ਇਹਨਾਂ ਨੂੰ ਪੰਚਕੂਲਾ ਲਾਉਣ ਦੀ ਕੀ ਜ਼ਰੂਰਤ ਪੈ ਗਈ। ਭਾਜੀ ਵੋਟਾਂ ਨਹੀਂ ਲੈਣੀਆਂ ਹਲੇ ਹਰਿਆਣੇ ਤੋਂ ਜੀ, ਇਸ ਲਈ ਹਰਿਆਣੇ, ਇਹ ਤਾਂ ਨਾਲ ਹਿਮਾਚਲ ਵੀ ਲਾ ਦੇਣ ਜੀ ਨਾ। ਉਹ ਤਾਂ ਕਿਉਂਕਿ ਹਿਮਾਚਲ ਵਾਲੇ ਰੌਲਾ ਪਾਉਂਦੇ ਆ ਕਿ ਚੰਡੀਗੜ੍ਹ ਸਾਡਾ ਵੀ, ਅਸੀਂ ਵੀ ਇੱਥੋਂ ਹੀ ਲੰਘ ਕੇ ਜਾਂਦੇ ਹਾਂ। ਉਸ ਭਾਈ ਇੱਥੋਂ ਤਾਂ ਪਾਕਿਸਤਾਨ ਵਾਲਾ ਜਹਾਜ਼ ਵੀ ਲੰਘ ਕੇ ਜਾਂਦਾ ਉੱਪਰ ਨੂੰ। ਉਹਨਾਂ ਨੇ ਤਾਂ ਪੀਯੂ ਤੇ ਵੀ ਦਾਅਵਾ ਠੋਕਤਾ ਸੀ ਇੱਕ ਵਾਰੀ। ਹਾਂ, ਸੋ ਇਸ ਲਈ ਇਹ ਇੱਕ ਪਹਿਲੂ ਹੈ ਕਿ ਭਾਈ ਇਹਨਾਂ ਨੇ ਹਰਿਆਣੇ 'ਚ ਰਾਜਨੀਤੀ ਕਰਨੀ ਆ। ਇਸ ਲਈ ਹੁਣ ਇਹ ਹਰਿਆਣੇ ਤੋਂ ਵੱਖਰਾ ਨਹੀਂ ਸੋਚ ਸਕਦੇ। ਇਹ ਤਾਂ ਕੱਲ ਨੂੰ ਪਾਣੀ ਵਾਲਾ ਮੋਗਾ ਵੀ ਖੋਲ ਦੇਣਗੇ ਕਿ ਇੰਨੀ ਦੇਰ 3 ਮਹੀਨੇ ਚਲਾ ਦੋ ਇਸ ਵਾਈਲ ਮੇਂ ਪਾਣੀ ਕੇ ਅਚਾਨਕ ਆ ਗਿਆ, ਕੋਈ ਪਤਾ ਨਹੀਂ। ਸੋ ਇਸ ਲਈ ਇਹ ਸਿਆਸਤ ਹੈ ਵੀਰ ਮੇਰੇ। ਇੱਥੇ ਕਿਸੇ ਨੂੰ ਪੰਜਾਬ ਹਿੱਤ ਤੋਂ ਮਤਲਬ ਨਹੀਂ, ਕਿਸੇ ਨੂੰ ਲੋਕ ਹਿੱਤ ਤੋਂ ਮਤਲਬ ਨਹੀਂ, ਕਿਸੇ ਨੂੰ ਸੂਬਿਆਂ ਦੇ ਅਧਿਕਾਰ ਤੋਂ ਮਤਲਬ ਨਹੀਂ। ਸਿਰਫ ਤੇ ਸਿਰਫ ਵੋਟ ਦਿਖਦੇ ਆ ਲੋਕ, ਇਹਨਾਂ ਲਈ ਲੋਕ ਵੋਟ ਹੁੰਦੇ ਆ। ਔਰ ਉਹ ਜਦੋਂ ਵੋਟਾਂ ਦੀ ਰਾਜਨੀਤੀ ਹੁੰਦੀ ਆ,
ਫਿਰ ਸਭ ਕੁਤਾਹੀਆਂ ਹੁੰਦੀਆਂ। ਜੀ, ਚਲੋ ਦੇਖਦੇ ਹਾਂ, ਬਾਦਲ ਤੇ ਕੈਪਟਨ ਵਾਲਾ ਭੁਲੇਖਾ ਤਾਂ ਸ਼ਰਮਾ ਜੀ ਨਿਕਲ ਗਿਆ ਲੋਕਾਂ ਦਾ। ਆ ਜਿਹੜੇ ਜੀ, ਨਵੇਂ ਅੱਖਾਂ ਤੇ ਪੱਟੀਆਂ ਜਿਹੜੀਆਂ ਵੱਜੀਆਂ ਨੇ, ਜਿਹੜੀਆਂ ਬੰਨੀਆਂ ਨੇ ਬਿਲਕੁਲ। ਚੰਗੀ ਤਰ੍ਹਾਂ ਭਿਉਂ ਕੇ ਠੰਡੀਆਂ ਕਰਕੇ, ਇਹ ਹਾਂ, ਵੇਖਦੇ ਹਾਂ ਕਦੋਂ ਖੁੱਲਦੀਆਂ। ਬਿਲਕੁਲ। ਜੀ, ਸ਼ਰਮਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀ ਲਈ। ਬਹੁਤ ਬਹੁਤ ਸ਼ੁਕਰੀਆ ਬੇਟਾ। ਜੀ, ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਹੋਈ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।